ਅਗਾਂਹ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕੇਸ ਪ੍ਰਾਪਰਟੀ ਵਾਂਗ ਵਰਤਿਆ ਜਾਂਦਾ ਕਿ ਇਹਦੇ ਨਾਲ ਜਿਹੜੀ ਸਾਡੀ ਆਸਥਾ ਆ, ਸਾਡਾ ਵਿਸ਼ਵਾਸ ਆ ਪ੍ਰਗਟ ਗੁਰਾਂ ਕੀ ਦੇਹ ਵਾਲਾ, ਉਸ ਸਾਰੇ ਸੰਕਲਪ ਨੂੰ ਵੀ ਸੱਟ ਵੱਜਦੀ। ਸਿੱਖਾਂ ਦੇ ਵਿਦਵਾਨਾਂ ਦੀਆਂ, ਕਾਨੂੰਨਦਾਨਾਂ ਦੀਆਂ, ਰਿਟਾਇਰਡ ਜਸਟਿਸ RS ਸੋਢੀ ਵਰਗਿਆਂ ਦੀਆਂ, ਹੋਰ ਸਾਰਿਆਂ ਦੀਆਂ ਦਲੀਲਾਂ ਆਪਦੀ ਥਾਂ ਤੇ, ਸਿਆਸੀ ਤੌਰ ਤੇ ਜੋ ਵਿਰੋਧ ਹੋ ਰਿਹਾ ਸੀ ਉਹ ਆਪਦੀ ਥਾਂ ਤੇ। ਭਗਵੰਤ ਮਾਨ ਨੂੰ, ਉਹਦੀ ਸਰਕਾਰ ਨੂੰ, ਇਹ ਸਮਾਣੇ ਮੋਰਚੇ ਵਾਲਿਆਂ ਨੂੰ ਲੱਗਦਾ ਸੀ ਬਈ ਅਸੀਂ ਤਾਂ ਹੁਣ ਜੰਗ ਜਿੱਤ ਲਈ ਆ ਤੇ ਅਸੀਂ ਤਾਂ ਹੁਣ ਕਾਨੂੰਨ ਬਣਾ ਲਿਆ ਤੇ ਬੱਲੇ ਬੱਲੇ ਬੇਅਦਬੀਆਂ ਤੋਂ ਤਾਂ ਸਾਰੇ ਦੁਖੀ ਨੇ। ਬੇਅਦਬੀਆਂ ਦਾ ਹੱਲ ਵੀ ਸਾਰੇ ਕਹਿੰਦੇ ਆ, ਹਰੇਕ ਦੇ ਆਪੋ ਆਪਣੀ ਸੋਚ ਆ ਕਿ ਇੰਜ ਹੱਲ ਹੋਵੇ ਬੇਅਦਬੀ। ਪਰ ਜਿਹੜਾ ਕਾਨੂੰਨ ਵਾਲਾ ਮਸਲਾ ਸੀ, ਇਹਦੇ ਉੱਤੇ ਜਿਨ੍ਹਾਂ ਦੀ ਰਾਏ ਜੁਦਾ ਸੀ, ਵੱਖਰੀ ਸੀ, ਉਹਨਾਂ ਨੂੰ ਸਮਾਣੇ ਮੋਰਚੇ ਵਾਲੇ ਜਜ਼ਬਾਤੀ ਹੋ ਕੇ ਬਹੁਤ ਜ਼ਿਆਦਾ ਅਵਾ ਤਵਾ ਪਿਛਲੇ ਹਫ਼ਤੇ 'ਚ ਬੋਲਦੇ ਰਹੇ। ਜਿਹੜੇ ਸਿੰਘ ਖਾਲਿਸਤਾਨ ਦੇ ਸੰਘਰਸ਼ ਨਾਲ ਜੁੜੇ ਹੋਏ, ਉਹਨਾਂ ਨੂੰ ਵੈਸੇ ਹੀ ਇਸ ਗੱਲ ਤੋਂ ਸਮੱਸਿਆ ਹੈ, ਪ੍ਰੋਬਲਮ ਹੈ ਕਿ ਅਸੀਂ ਜਦੋਂ ਆਪਣਾ ਮੁਲਕ ਸਿਰਜਣ ਲਈ ਲੜ ਰਹੇ ਹਾਂ ਤਾਂ ਅਸੀਂ ਭਾਰਤੀ ਕਾਨੂੰਨ ਸੰਵਿਧਾਨ ਤੋਂ ਕਿਉਂ ਮੰਗਦੇ ਫਿਰੀਏ, ਕਿਉਂਕਿ ਇਹਦੇ ਅਰਥ ਇਹੀ ਨਿਕਲਦੇ ਨੇ ਨਾ ਕਿ ਅਸੀਂ ਭਾਰਤੀ ਨਿਜ਼ਾਮ ਤੋਂ ਆਪਣੇ ਇਸ਼ਟ ਦੀ, ਆਪਣੇ ਗੁਰੂ ਦੀ ਜਿਹੜੀ ਆ ਰਾਖੀ ਦੀ ਜ਼ਿੰਮੇਵਾਰੀ ਉਹਨੂੰ ਦੇ ਰਹੇ ਹਾਂ। ਤੇ ਉਸ ਲਹਿਜੇ 'ਚ ਜਦੋਂ ਕਹਿੰਦੇ ਸੀਗੇ ਵੀ ਆਪ ਸੋਧੇ ਲਾਉਣੇ ਚਾਹੀਦੇ ਨੇ, ਤਾਂ ਉਹਨਾਂ ਨੂੰ ਕਿਹਾ ਜਾ ਰਿਹਾ ਸੀਗਾ ਕਿ ਪਹਿਲੋਂ ਜਿਹੜੇ ਸੋਧੇ ਲੱਗੇ ਆ ਉਹਨਾਂ ਦਾ ਕੀ ਬਣਿਆ, ਜਾਂ ਜਿਨ੍ਹਾਂ ਨੇ ਲਾਏ ਆ ਤੁਸੀਂ ਉਹਨਾਂ ਦੀ ਸਾਰ ਨਹੀਂ ਲੈਂਦੇ। ਸਮਾਣੇ ਮੋਰਚੇ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਵਿੱਚ ਮੋਰਚਾ ਲਾ ਕੇ ਬੈਠੇ ਸੀ, ਪਰ ਉਹਨਾਂ ਨੂੰ ਪਤਾ ਹੀ ਨਹੀਂ ਵੀ ਉਹ ਆਪਦੀ ਗੱਲ ਦੇ ਹੱਕ ਵਿੱਚ ਬੋਲਣ ਮੌਕੇ ਉਹਨਾਂ ਖਾਲਿਸਤਾਨੀ ਜਾਂ ਪੰਥਕ ਜਾਂ ਖਾੜਕੂ ਧਿਰਾਂ ਦੇ ਖਿਲਾਫ ਕਿੰਨੀ ਨੀਚਤਾ ਦਿਖਾ ਰਹੇ। ਉਹਨਾਂ ਨੂੰ ਇਉਂ ਟਿੱਪਣੀ ਕਰ ਰਹੇ ਨੇ ਜਿਵੇਂ ਉਹ ਬੇਅਦਬੀ ਕਰਨ ਵਾਲੀ ਧਿਰ ਦੇ ਝੰਡਾ ਬਰਦਾਰ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਇਹਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ। ਇਹ ਬਿੱਲ 2008 ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼੍ਰੋਮਣੀ ਕਮੇਟੀ ਨੂੰ ਛਾਪਣ ਦੇ ਅਧਿਕਾਰ ਦੇਣ ਲਈ ਬਣਾਇਆ ਸੀ, ਕਿਉਂਕਿ ਉਦੋਂ ਸਿੱਖ ਸੰਗਤਾਂ ਦੇ ਵੱਲੋਂ ਵਾਰ-ਵਾਰ ਇਹ ਇਤਰਾਜ਼ ਜ਼ਾਹਿਰ ਕੀਤਾ ਜਾ ਰਿਹਾ ਸੀਗਾ ਕਿ ਜਿਹੜੀਆਂ ਪ੍ਰਾਈਵੇਟ ਫਰਮਾਂ ਗੁਰੂ ਸਾਹਿਬ ਦੇ ਸਰੂਪ ਛਾਪਦੀਆਂ ਨੇ, ਬੀੜਾਂ ਛਾਪਦੀਆਂ ਨੇ, ਇਹਨਾਂ ਵਿੱਚ ਕਤਾਈਆਂ ਹੁੰਦੀਆਂ ਨੇ। ਆਖਰ ਇਸ ਦਾ ਹੱਲ ਇਹ ਕੱਢਿਆ ਗਿਆ ਕਿ ਇਕੱਲੀ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਦੇ ਦਿਓ। ਉਹ ਇਸ ਗੱਲ ਲਈ ਕਾਨੂੰਨ ਬਣਾਇਆ ਗਿਆ ਸੀ। ਹੁਣ ਭਗਵੰਤ ਮਾਨ ਵਾਲੀ ਸਰਕਾਰ ਜਦੋਂ ਕਸੂਤੀ ਫਸ ਗਈ, ਉਧਰੋਂ ਬਰਗਾੜੀ ਤੇ ਬਹਿਬਲ ਦਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ, ਬੇਅਦਬੀਆਂ ਦੀ ਲੜੀ ਲਗਾਤਾਰ ਜਾਰੀ ਹੈ। ਸਮਾਣੇ ਵਾਲੇ ਮੋਰਚੇ ਨੇ ਦਬਾਅ ਬਣਾਇਆ ਹੋਇਆ ਸੀ, ਇਲੈਕਸ਼ਨ ਸਿਰ ਤੇ ਚੜੀ ਆਉਂਦੀ ਆ, ਤੇ ਜਿਹੜੀ ਆਪ ਸੋਚਿਆ ਸੀ ਕਿ ਆਪਾਂ ਇੱਕ ਕਾਨੂੰਨ ਬਣਾ ਲਾਂਗੇ, ਉਹ ਕਾਨੂੰਨ ਪਿਛਲੇ ਸਾਲ ਲੋਕਾਂ ਨੇ ਰੌਲਾ ਪਾ ਲਿਆ ਕਿ ਦੂਜੇ ਧਰਮਾਂ ਦੇ ਗ੍ਰੰਥ ਜਿਹੜੇ ਨੇ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਵੇਂ ਰੱਖਿਆ ਜਾ ਸਕਦਾ। ਸੋ ਸਾਰੇ ਪਾਸਿਓਂ ਫਸੇ ਹੋਏ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਰਾਹ ਇਹ ਲੱਭਿਆ ਵੀ ਜਿਹੜਾ ਬਿੱਲ 2008 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਛਾਪਣ ਦੇ ਅਧਿਕਾਰ ਦੇਣ ਲਈ ਬਣਾਇਆ ਸੀ, ਉਹਨੂੰ ਆਪਾਂ ਵਿੱਚ ਸ਼ੋਧ ਕਰਕੇ, ਅਮੈਂਡਮੈਂਟ ਕਰਕੇ ਉਹਦੇ ਵਿੱਚ ਇਹ ਚੀਜ਼ਾਂ ਪਾ ਦਿੰਦੇ ਆ ਵੀ ਜੇ ਬੇਅਦਬੀ ਹੋਈ ਤਾਂ ਇੰਨੀ ਸਜ਼ਾ ਹੋਊਗੀ ਤੇ ਇੰਜ ਸਾਰੀ ਗੱਲ ਹੋਏ। ਇਸ ਤਰੀਕੇ ਦੀ ਪ੍ਰਕਿਰਿਆ ਵਿੱਚ ਦੀ ਲੰਘ ਕੇ ਗਵਰਨਰ ਕੋਲੇ ਬਿੱਲ ਜਦੋਂ ਭੇਜਿਆ ਗਿਆ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਲੋਕਾਂ ਨੂੰ ਲੱਗਦਾ ਸੀ ਕਿ BJP ਦੇ ਵੱਲੋਂ ਲਾਇਆ ਹੋਇਆ ਪੰਜਾਬ ਦਾ ਗਵਰਨਰ ਸ਼ਾਇਦ ਇਸ ਕਾਨੂੰਨ ਨੂੰ ਵੀ
ਰੋਕ ਲਵੇ, ਜਿਵੇਂ ਕਿ ਪਹਿਲਾਂ ਬਹੁਤ ਸਾਰੇ ਕਾਨੂੰਨ ਜਿਹੜੇ ਆ ਉਹ ਪਾਸ ਹੋਣ ਤੋਂ ਰੋਕੇ ਗਏ ਨੇ। ਬੜੇ ਅਹਿਮ ਤੇ ਪੰਜਾਬ ਦੇ ਲਈ ਬੜੇ ਜਿਹੜੇ ਖਾਸ ਧਿਆਨ ਰੱਖਦੇ ਕਾਨੂੰਨ ਸੀ, ਉਹ ਗਵਰਨਰ ਨੇ ਗਦੀ ਗੇੜ ਪਾਏ ਨੇ। ਪਰ ਮਿੰਟੋ ਮਿੰਟ ਗਵਰਨਰ ਨੇ ਆਰਮੀ ਭਰਤੀ ਤੇ ਅੱਜ ਨੋਟੀਫਿਕੇਸ਼ਨ ਜਾਰੀ ਹੋ ਗਿਆ। ਹੁਣ ਤਾਂ ਇਹ ਵੀ ਖਬਰ ਆ ਚੁੱਕੀ ਆ ਕਿ ਸਮਾਣੇ ਮੋਰਚੇ ਦੇ ਵਿੱਚ ਜਿਹੜਾ ਸਿੰਘ ਟਾਵਰ ਤੇ ਚੜ੍ਹਿਆ ਸੀ, ਗੁਰਜੀਤ ਸਿੰਘ ਖਾਲਸਾ, ਉਹ ਵੀ ਹੁਣ ਮੋਰਚੇ ਦੀ ਸਮਾਪਤੀ ਕਰਕੇ ਆਪਦੇ ਦੀ ਹੇਠਾਂ ਉਤਰਿਆ ਆਊ। ਇਹ ਤਾਂ ਹੈ ਘਟਨਾਕ੍ਰਮ। ਹੁਣ ਸਾਡੀ ਰਾਏ ਆ ਜਿਹੜੀ ਅਸੀਂ ਉਹ ਜ਼ਾਹਿਰ ਕਰ। ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਕੌਮ ਦੇ ਚਿੰਤਕਾਂ ਨੇ, ਵਿਦਵਾਨਾਂ ਨੇ, ਦੂਰਦ੍ਰਿਸ਼ਟੀ ਰੱਖਣ ਵਾਲਿਆਂ ਨੇ ਇਸ ਬਿੱਲ ਦੇ ਉੱਤੇ ਇਤਰਾਜ਼ ਕੀਤਾ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਇਸ ਤਰੀਕੇ ਦਾ ਕਾਨੂੰਨ ਬਣਾਉਣਾ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਕਿਉਂਕਿ ਜਦੋਂ ਕਾਨੂੰਨ ਬਣਦੇ ਆ, ਉਦੋਂ ਕਾਨੂੰਨ ਦੇ ਵਿੱਚ ਜਿਹੜਾ ਭਾਰਤ ਦਾ ਨਿਯਮ ਆ, ਸੰਵਿਧਾਨਕ ਕਾਨੂੰਨਨ ਪ੍ਰਕਿਰਿਆ, ਕਿ ਕੋਈ ਚੀਜ਼ ਨੂੰ ਨੁਕਸਾਨ ਹੋਇਆ, ਉਹ ਫਿਰ ਕੇਸ ਪ੍ਰਾਪਰਟੀ ਇੱਕ ਅੱਖਰ ਆ ਜਾਂਦਾ ਵੀ ਇਹ ਕੇਸ ਦੀ ਪ੍ਰਾਪਰਟੀ ਆ, ਕੇਸ ਨਾਲ ਸੰਬੰਧਿਤ ਚੀਜ਼ ਆ। ਜੇ ਕੋਈ ਕਾਰ ਦਾ ਐਕਸੀਡੈਂਟ ਹੋ ਗਿਆ ਜਾਂ ਕੋਈ ਵੈਪਨ ਆ, ਉਹ ਕੇਸ ਪ੍ਰਾਪਰਟੀ। ਤੋਂ ਸਿੱਧੀ ਜੀ ਗੱਲ ਇਹ ਆ, ਬਾਹਲੀ ਆਪਾਂ ਵਿੰਗ-ਵਲ ਨਾ ਪਾਈਏ, ਅਗਾਂਹ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕੇਸ ਪ੍ਰਾਪਰਟੀ ਵਾਂਗ ਵਰਤਿਆ ਜਾਊ। ਫਿਰ ਅਦਾਲਤੀ ਪ੍ਰਕਿਰਿਆ ਦੇ ਵਿੱਚ ਜਿਹੜਾ ਇਸ ਮੌਕੇ ਢਾਂਚਾ, ਉਹਦੇ 'ਚ ਗੈਰ ਸਿੱਖ ਆ ਜਿਹੜੇ, ਉਹ ਵੀ ਨੇ ਬਹੁਤ ਸਾਰੇ ਅਦਾਲਤੀ ਸਿਸਟਮ 'ਚ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਉਸ ਸਰੂਪ ਨਾਲ ਵਾਹ ਪਊਗਾ, ਜਿਹੜਾ ਕੇਸ ਪ੍ਰਾਪਰਟੀ ਮੰਨ ਕੇ ਕਿਸੇ ਮੁਕੱਦਮੇ ਦੇ ਵਿੱਚ ਵੀ ਇਹਨੂੰ ਬੇਅਦਬ ਕੀਤਾ ਗਿਆ, ਇਹਦੇ ਅੰਗ ਪਾੜੇ ਗਏ। ਨਾਲ ਇਹ ਗੱਲ ਕਿ ਸਾਡੇ ਤਾਂ ਬਹੁਤ ਸਾਰੇ ਸਿੱਖਾਂ ਦੇ ਘਰਾਂ 'ਚ ਜੰਮੇ ਬੰਦੇ ਬੜੇ ਚੰਦ ਚਾੜ੍ਹਦੇ ਆ। ਕੁੱਲ ਮਿਲਾ ਕੇ ਬੇਅਦਬੀ ਵਾਲੇ ਉਸ ਕੇਸ ਦੇ ਕਰਕੇ ਬਹੁਤ ਕੁਝ ਹੋਰ ਵੀ ਨਾਲ ਇਹੋ ਜਿਹਾ ਸਾਹਮਣੇ ਆ ਰਿਹਾ, ਜਿਹਦਾ ਕੋਈ ਹੱਲ ਇਸ ਵੇਲੇ ਘੱਟੋ ਘੱਟ ਨਹੀਂ ਦਿਖਦਾ। ਇਸ ਦੇ ਨਾਲ ਹੀ ਵਿਦਵਾਨਾਂ ਨੇ ਇਸ ਮੁਕੱਦਮੇਬਾਜ਼ੀ ਵਾਲੇ ਝਮੇਲੇ ਦੇ ਨਾਲ ਇਹ ਕਾਨੂੰਨ ਆ ਜਿਹੜਾ, ਇਹਦੇ ਬਾਰੇ ਵੀ ਇਤਰਾਜ਼ ਪ੍ਰਗਟ ਕੀਤੇ ਨੇ ਕਿ ਇਹਦੇ ਨਾਲ ਜਿਹੜੀ ਸਾਡੀ ਆਸਥਾ ਆ, ਸਾਡਾ ਵਿਸ਼ਵਾਸ ਆ ਪ੍ਰਗਟ ਗੁਰਾਂ ਕੀ ਦੇਹ ਵਾਲਾ, ਉਸ ਸਾਰੇ ਸੰਕਲਪ ਨੂੰ ਵੀ ਸੱਟ ਵੱਜਦੀ। ਪਰ ਸਿੱਖਾਂ ਦੇ ਵਿਦਵਾਨਾਂ ਦੀਆਂ, ਕਾਨੂੰਨਦਾਨਾਂ ਦੀਆਂ, ਰਿਟਾਇਰਡ ਜਸਟਿਸ RS ਸੋਢੀ ਵਰਗਿਆਂ ਦੀਆਂ, ਹੋਰ ਸਾਰਿਆਂ ਦੀਆਂ ਦਲੀਲਾਂ ਆਪਦੀ ਥਾਂ ਤੇ, ਸਿਆਸੀ ਤੌਰ ਤੇ ਜੋ ਵਿਰੋਧ ਹੋ ਰਿਹਾ ਸੀ ਉਹ ਆਪਦੀ ਥਾਂ ਤੇ, ਭਗਵੰਤ ਮਾਨ ਨੂੰ, ਉਹਦੀ ਸਰਕਾਰ ਨੂੰ ਤੇ ਸਮਾਣੇ ਮੋਰਚੇ ਵਾਲਿਆਂ ਨੂੰ ਲੱਗਦਾ ਸੀ ਬਈ ਅਸੀਂ ਤਾਂ ਹੁਣ ਜੰਗ ਜਿੱਤ ਲਈ ਆ ਤੇ ਅਸੀਂ ਤਾਂ ਹੁਣ ਕਾਨੂੰਨ ਬਣਾ ਲਿਆ ਤੇ ਬੱਲੇ ਬੱਲੇ ਹੋ ਗਏ। ਜਿਹੜੇ ਸਿੱਖ ਇਸ ਗੱਲ ਦਾ ਵਿਰੋਧ ਕਰਦੇ ਸੀਗੇ ਵੀ ਇਹ ਠੀਕ ਨਹੀਂ ਹੈ, ਇਸ ਤਰ੍ਹਾਂ ਜਿਵੇਂ ਇਹ ਨਹੀਂ ਵੀ ਇਹਦੇ ਬੇਅਦਬੀਆਂ ਤੋਂ ਤਾਂ ਸਾਰੇ ਦੁਖੀ ਨੇ, ਬੇਅਦਬੀਆਂ ਦਾ ਹੱਲ ਵੀ ਸਾਰੇ ਕਹਿੰਦੇ ਆ, ਹਰੇਕ ਦੇ ਆਪੋ ਆਪਣੀ ਸੋਚ ਆ ਕਿ ਇੰਝ ਹੱਲ ਹੋਵੇ ਬੇਅਦਬੀ। ਪਰ ਜਿਹੜਾ ਕਾਨੂੰਨ ਵਾਲਾ ਮਸਲਾ ਸੀ, ਇਹਦੇ ਉੱਤੇ ਜਿਨ੍ਹਾਂ ਦੀ ਰਾਏ ਜੁਦਾ ਸੀ, ਵੱਖਰੀ ਸੀ, ਉਹਨਾਂ ਨੂੰ ਸਮਾਣੇ ਮੋਰਚੇ ਵਾਲੇ ਜਜ਼ਬਾਤੀ ਹੋ ਕੇ ਬਹੁਤ ਜ਼ਿਆਦਾ ਅਵਾ ਤਵਾ ਪਿਛਲੇ ਹਫ਼ਤੇ 'ਚ ਬੋਲਦੇ ਰਹੇ। ਖਾਸ ਤੌਰ ਤੇ ਜਿੱਦਣ ਸ਼੍ਰੋਮਣੀ ਕਮੇਟੀ ਨੇ ਇਕੱਠ ਸੱਦਿਆ ਸੀ, ਉਸ ਦਿਨ ਜੋ ਇੱਥੋਂ ਰਾਏ ਪ੍ਰਗਟ ਹੋਈ, ਉਸ ਹਿਸਾਬ ਨਾਲ ਬਹੁਤ ਜ਼ਿਆਦਾ ਨੀਵੇਂ ਦਰਜੇ ਦੀ ਬੋਲੀ ਸਮਾਣੇ ਮੋਰਚੇ ਵਾਲੇ ਬੋਲਦੇ ਰਹੇ। ਇੰਨਾ ਜ਼ਿਆਦਾ ਮਾੜਾ ਹਾਲ ਮੈਂ ਦੇਖਿਆ, ਉਹਨਾਂ ਨੂੰ ਤਾਂ ਇਉਂ ਲੱਗਦਾ ਸੀਗਾ ਵੀ ਇਹ ਖਨੀ ਬੇਅਦਬੀ ਕਰਨ ਵਾਲੇ, ਖਨੀ ਇਹ ਕੋਈ ਉਹ ਜਿਵੇਂ ਦੁਸ਼ਟ ਹੋਣ। ਬੜੇ ਮਾੜੇ ਲਹਿਜੇ 'ਚ ਗੱਲ ਕੀਤੀ। ਕੌਮ ਨੂੰ ਸਮਰਪਿਤ, ਪੰਥ ਨੂੰ ਸਮਰਪਿਤ, ਕੁਰਬਾਨੀਆਂ ਵਾਲੀਆਂ ਜਥੇਬੰਦੀਆਂ, ਉਹਨਾਂ ਦੇ ਆਗੂ, ਖਾਲਿਸਤਾਨ ਦੇ ਸੰਘਰਸ਼ ਵਿੱਚ ਜਾਨ ਹੀਲ ਕੇ ਲੜਨ ਵਾਲੇ ਆਗੂ, ਕਿਸੇ ਦੀ ਪਰਵਾਹ ਨਹੀਂ ਕੀਤੀ ਗਈ। ਬਹੁਤ ਜ਼ਿਆਦਾ ਨੀਚਤਾ ਭਰੀਆਂ ਗੱਲਾਂ ਕੀਤੀਆਂ ਗਈਆਂ। ਜਿਹੜੇ ਸਿੰਘ ਖਾਲਿਸਤਾਨ ਦੇ ਸੰਘਰਸ਼ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਵੈਸੇ ਹੀ ਇਸ ਗੱਲ ਤੋਂ ਸਮੱਸਿਆ ਹੈ, ਪ੍ਰੋਬਲਮ ਹੈ ਕਿ ਅਸੀਂ ਜਦੋਂ ਆਪਣਾ ਮੁਲਕ ਸਿਰਜਣ ਲਈ ਲੜ ਰਹੇ ਹਾਂ ਤਾਂ ਅਸੀਂ ਭਾਰਤੀ ਕਾਨੂੰਨ ਸੰਵਿਧਾਨ ਤੋਂ ਕਿਉਂ ਮੰਗਦੇ ਫਿਰੀਏ, ਕਿਉਂਕਿ ਇਹਦੇ ਅਰਥ ਇਹੀ ਨਿਕਲਦੇ ਨੇ ਨਾ ਕਿ ਅਸੀਂ ਭਾਰਤੀ ਨਿਜ਼ਾਮ ਤੋਂ ਆਪਣੇ ਇਸ਼ਟ ਦੀ, ਆਪਣੇ ਗੁਰੂ ਦੀ ਜਿਹੜੀ ਆ ਰਾਖੀ ਦੀ ਜ਼ਿੰਮੇਵਾਰੀ ਉਹਨੂੰ ਦੇ ਰਹੇ ਹਾਂ। ਤੇ ਉਸ ਲਹਿਜੇ 'ਚ ਜਦੋਂ ਕਹਿੰਦੇ ਸੀਗੇ ਵੀ ਆਪ ਸੋਧੇ ਲਾਉਣੇ ਚਾਹੀਦੇ ਨੇ,
ਤਾਂ ਉਹਨਾਂ ਨੂੰ ਕਿਹਾ ਜਾ ਰਿਹਾ ਸੀਗਾ ਕਿ ਪਹਿਲੋਂ ਜਿਹੜੇ ਸੋਧੇ ਲੱਗੇ ਆ ਉਹਨਾਂ ਦਾ ਕੀ ਬਣਿਆ, ਜਾਂ ਜਿਨ੍ਹਾਂ ਨੇ ਲਾਏ ਆ ਤੁਸੀਂ ਉਹਨਾਂ ਦੀ ਸਾਰ ਨਹੀਂ ਲੈਂਦੇ। ਬਹੁਤ ਜ਼ਿਆਦਾ ਇਸ ਮਸਲੇ ਉੱਤੇ ਨੀਵੇਂ ਦਰਜੇ ਦੀ ਬਿਆਨਬਾਜ਼ੀ ਸਮਾਣੇ ਮੋਰਚੇ ਨਾਲ ਸੰਬੰਧਿਤ ਕੁਝ ਸੱਜਣਾਂ ਨੇ ਕੀਤੀ, ਜਿਹਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ। ਇੱਕ ਗੱਲ ਇਸ ਮੌਕੇ ਮੈਂ ਬਾਰ-ਬਾਰ ਮਨ ਵਿੱਚ ਆਉਂਦੀ ਰਹੀ ਆ, ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਕਤਲ ਇਹੋ ਜਿਹੇ ਹੋਏ ਆ ਜਿਨ੍ਹਾਂ ਬਾਰੇ ਅੱਜ ਤੱਕ ਲੋਕ ਕਹਿੰਦੇ ਨੇ ਵੀ ਜਿਹੜਾ ਮਾਰਿਆ ਗਿਆ ਬੰਦਾ ਉਹਦੀ ਕੋਈ ਅਸੀਂ ਚੰਗੀ ਮਾੜੀ ਸੁਣੀ ਨਹੀਂ ਸੀ, ਉਹਨੂੰ ਖਾੜਕੂਆਂ ਨੇ ਪਤਾ ਨਹੀਂ ਕਿਉਂ ਮਾਰਤਾ, ਉਹਦੇ ਕਾਰਨ ਕੋਈ ਸਮਝ ਨਹੀਂ ਲੱਗੀ। ਇਹੋ ਜਿਹੇ ਬਹੁਤ ਸਾਰੇ ਕਤਲ ਹੈਗੇ ਆ। ਜਿਹੜਾ ਬੰਦਾ ਮਾਰਿਆ ਗਿਆ ਉਹਦੀ ਲੋਕਾਂ 'ਚ ਦਿੱਖ ਚੰਗੀ ਆ, ਉਹਦਾ ਆਲਾ ਦੁਆਲਾ ਉਹਦੀ ਗਰੰਟੀ ਲੈਂਦਾ, ਪਰ ਫਿਰ ਵੀ ਖਾੜਕੂਆਂ ਨੇ ਮਾਰਿਆ। ਇਸ ਗੱਲ ਦੇ ਜਦੋਂ ਖਾਲਿਸਤਾਨੀ ਖਾੜਕੂ ਲਹਿਰ ਨਾਲ ਜੁੜੇ ਬੰਦਿਆਂ ਨਾਲ ਕਿਤੇ ਗੱਲ ਕਰੀਏ ਤਾਂ ਬੜਾ ਇੱਕ ਦਿਲਚਸਪ ਜਿਹਾ ਮਸਲਾ ਸਾਹਮਣੇ ਆਉਂਦਾ। ਅਸਲ ਵਿੱਚ 1969-71 ਦੇ ਦੌਰ ਵਿੱਚ ਪੰਜਾਬ ਦੇ ਵਿੱਚ ਨਕਸਲਾਈਟ ਲਹਿਰ ਚੱਲੀ ਤੇ ਉਹਦਾ ਅਸਰ ਕਾਮਰੇਡਾਂ ਦਾ, ਖੱਬੇ ਪੱਖੀਆਂ ਦਾ ਸਿੱਖ ਸਮਾਜ ਵਿੱਚ ਬੜੇ ਵੱਡੇ ਪੱਧਰ ਤੇ ਪਿਆ। ਜਿੰਨੀਆਂ ਵੀ ਕਾਮਰੇਡੀ ਜਥੇਬੰਦੀਆਂ ਸੀ ਉਹਨਾਂ ਨੇ ਸਾਰੇ ਸਮਾਜ ਦੇ ਵਿੱਚ ਆਪਦਾ ਗਲਬਾ ਪਾ ਲਿਆ। ਇਹਦਾ ਨਤੀਜਾ ਇਹ ਨਿਕਲਿਆ ਵੀ ਬਹੁਤ ਸਾਰੇ ਮਾਸਟਰਾਂ ਨੇ ਜਾਂ ਸਕੂਲਾਂ ਕਾਲਜਾਂ ਦੇ ਵਿੱਚ ਐਂਟੀ ਸਿੱਖ ਗੱਲਾਂ ਕਰਨ ਨੂੰ ਆਪਦਾ ਹੱਕ ਸਮਝ ਲਏ। ਹੁਣ ਜੇਕਰ ਕੋਈ ਬੱਚਾ ਬਾਣੀ ਤੇ ਬਾਣੇ ਨਾਲ ਜੁੜਿਆ ਹੋਇਆ, ਉਹਨੂੰ ਜਦੋਂ ਕਾਮਰੇਡੀ ਖਿਆਲਾਂ ਵਾਲਾ ਕੋਈ ਟੀਚਰਾਂ ਕਰੇ, ਮਾੜਾ ਬੋਲੇ, ਉਹ ਬੱਚਾ ਉਸ ਉਮਰ 'ਚ ਤਾਂ ਨਹੀਂ ਕੁਝ ਕਹਿ ਸਕਦਾ। ਪਰ 1984 ਤੋਂ ਬਾਅਦ ਜਦੋਂ ਹਥਿਆਰਬੰਦ ਸੰਘਰਸ਼ ਜ਼ੋਰ ਫੜ ਗਿਆ, ਉਹ ਨੌਜਵਾਨ ਜਿਹੜਾ ਹੁਣ ਖੇਤ ਕੱਲਾ ਪਾਣੀ ਦੇਣ ਜੋਗਾ ਵਾ, ਉਹ ਪਾਣੀ ਦੀ ਬਾਰੀ ਤੇ ਬੈਠਾ, ਇਲਾਕੇ ਦੇ ਵਿੱਚ ਸਰਗਰਮ ਖਾੜਕੂ ਸਿੰਘ ਉਹਦੀ ਵੋਟਰ ਤੇ ਆ ਜਾਣ, ਫਿਰ ਲਿਹਾਜ਼ਦਾਰੀ ਪੈ ਜੇ। ਆਖਰ ਕਦੇ ਨਾ ਕਦੇ ਤਾਂ ਬੰਦਾ ਗੱਲ ਕਰਦਾ ਹੀ ਆ ਬਈ ਤੁਸੀਂ ਕੌਮ ਲਈ ਲੜਦੇ ਮਰਦੇ ਫਿਰਦੇ ਹੋ। ਮੈਨੂੰ ਤਾਂ ਸਾਡੇ ਪਿੰਡ ਵਾਲਾ ਸਾਇੰਸ ਮਾਸਟਰ ਹੀ ਬੜਾ ਚੁੱਭਦਾ। ਇਸ ਬੰਦੇ ਨੇ ਜਦੋਂ ਮੈਂ ਅੰਮ੍ਰਿਤ ਛਕਿਆ ਸੀ, ਮੇਰੇ ਬਾਣੇ ਬਾਰੇ, ਮੇਰੀ ਬਾਣੀ ਬਾਰੇ, ਮੇਰੇ ਕਕਾਰਾਂ ਬਾਰੇ ਮੈਨੂੰ ਤਾਂ ਮਤਲਬ ਵੇਲ ਨਹੀਂ ਦਿੰਦੀ ਧਰਤੀ ਵੀ ਅਸੀਂ ਕਾਹਦੇ ਤੁਸੀਂ ਹਥਿਆਰ ਚੱਕੀ ਫਿਰਦੇ ਹੋ ਇਸ ਤਰ੍ਹਾਂ। ਤੇ ਇਹੋ ਜਿਹੇ ਮਾਹੌਲ ਵਿੱਚ ਕਈ ਵਾਰ ਉਸ ਬੰਦੇ ਦੀ ਕਰਤੂਤ ਇੰਨੀ ਘਟੀਆ ਲੱਗਦੀ ਹੁੰਦੀ ਆ ਕਿ ਜੇ ਹੁਣ ਨਾ ਸੋਧਿਆ ਤਾਂ ਫਿਰ ਕੀ ਇਹਦਾ ਚਾਰ ਪਾਉਣਾ ਜਿਹੜਾ ਗੁਰੂ ਨੂੰ, ਧਰਮ ਨੂੰ, ਗੁਰੂ ਗ੍ਰੰਥ ਸਾਹਿਬ ਨੂੰ। ਔਰ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ, ਜਿਹੜਾ ਨਕਲੀ ਨਿਰੰਕਾਰੀਆਂ ਨੇ ਕੂੜ ਪ੍ਰਚਾਰ ਕੀਤਾ, ਇੱਥੇ ਇੱਕ ਕਿਤਾਬ ਮਿਲਦੀ ਆ ਸਤਿੰਦਰਪਾਲ ਸਿੰਘ ਕਪੂਰ ਦੀ, ਸੰਤ ਭਿੰਡਰਾਂ ਵਾਲਿਆਂ ਦੇ ਵੇਲੇ ਦੀ ਛਪੀ ਹੋਈ, ਉਹਦੇ ਵਿੱਚ ਉਹ ਸਾਰਾ ਕੁਝ ਦਰਜ ਵਾ। ਜੋ ਕੂੜ ਪ੍ਰਚਾਰ ਉਦੋਂ ਨਕਲੀ ਨਿਰੰਕਾਰੀ ਕਰਦੇ ਰਹੇ ਨੇ ਸਾਡੇ ਧਰਮ ਦੇ ਖਿਲਾਫ, ਉਹੀ ਕੂੜ ਪ੍ਰਚਾਰ ਕਾਮਰੇਡ ਕਰਦੇ ਰਹੇ ਨੇ। ਤੇ ਹੁਣ ਵੀ ਆ ਜਿਹੜੀ ਪਿੱਛੇ ਜੇ ਉਹ ਕੈਨੇਡਾ 'ਚ ਕਤਲ ਹੋਈ ਆ ਨੈਨਸੀ, ਉਹ ਵੀ ਉਸੇ ਹਿਸਾਬ ਕਿਤਾਬ ਦੀ ਜਨਾਨੀ ਸੀ। ਮੈਂ ਤਾਂ ਇਸ ਮੌਕੇ ਦੇਖਦਾ ਬਈ 5-7 ਹਜ਼ਾਰ ਇਹੋ ਜਿਹਾ ਬੰਦਾ ਐਕਟਿਵ ਆ ਜਿਹੜਾ ਬਿਲਕੁਲ ਉਹੀ ਕੂੜ ਪ੍ਰਚਾਰ ਜਿਹੜਾ ਨਕਲੀ ਨਿਰੰਕਾਰੀ ਕਰਦੇ ਰਹੇ ਆ ਸਿੱਖੀ ਬਾਰੇ ਤੇ ਸਿੱਖਾਂ ਬਾਰੇ, ਸੇਮ ਟੂ ਸੇਮ। ਜੇ ਕਿਸੇ ਨੂੰ ਵਹਿਮ ਤਾਂ ਸੰਤ ਭਿੰਡਰਾਂ ਵਾਲੇ ਉਸ ਕਿਤਾਬ ਦਾ ਟਾਈਟਲ ਆ, ਉਹ ਲੈ ਲਓ। ਉਹਦੇ 'ਚ ਟਾਈਟਲ ਆ ਉਸ ਲੇਖ ਦਾ ਨਿਰੰਕਾਰੀ ਪ੍ਰਪੰਚ, ਨਕਲੀ ਨਿਰੰਕਾਰੀ ਪ੍ਰਪੰਚ। ਉਹ ਸਾਰਾ ਪੜ੍ਹੋ, ਬੰਦਾ ਆਪਣੇ ਆਪ ਹੀ ਕਹਿੰਦਾ ਵੀ ਯਾਰ ਆਹੀ ਸਾਰਾ ਕੁਝ ਸਾਡੇ ਆਲੇ ਦੁਆਲੇ ਅੱਜ ਕੱਲ ਚੱਲ ਰਿਹਾ। ਸੋ ਜਿਵੇਂ ਅੱਜ ਜਿਹੜਾ ਪੰਥ ਨੂੰ ਸਮਰਪਿਤ ਆ, ਜਿਹੜਾ ਕੌਮ ਦੀ ਲੜਾਈ ਲੜਨ ਲਈ ਸਿਰ ਤੇ ਖੱਫਣ ਬੰਨ੍ਹ ਕੇ ਤੁਰਿਆ ਹੋਇਆ, ਉਹਦਾ ਫਿਰ ਇਹ ਮਨ 'ਚ ਆਊਗਾ ਹੀ ਨਾ ਵੀ ਜਿਹੜੇ ਇਸ ਟਾਈਮ ਦੁਸ਼ਟ ਬਕਵਾਸ ਕਰਦੇ ਆ ਉਹਨਾਂ ਦੇ ਸੋਧੇ ਲਾਈਏ। ਉਵੇਂ ਉਦੋਂ ਵਾਪਰੇ। ਇਹ ਗੱਲ ਮੈਂ ਕਿਉਂ ਸੁਣਾਈ ਅੱਜ? ਮੈਂ ਉਦੋਂ ਪਿਛਲੇ ਦਿਨ ਵੀ ਇਹ ਗੱਲ ਕੀਤੀ ਸੀ। ਸਮਾਣੇ ਮੋਰਚੇ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਵਿੱਚ ਮੋਰਚਾ ਲਾ ਕੇ ਬੈਠੇ ਸੀ, ਪਰ ਉਹਨਾਂ ਨੂੰ ਪਤਾ ਹੀ ਨਹੀਂ ਵੀ ਉਹ ਆਪਦੀ ਗੱਲ ਦੇ ਹੱਕ ਵਿੱਚ ਬੋਲਣ ਮੌਕੇ ਉਹਨਾਂ ਖਾਲਿਸਤਾਨੀ ਜਾਂ ਪੰਥਕ ਜਾਂ ਖਾੜਕੂ ਧਿਰਾਂ ਦੇ ਖਿਲਾਫ ਕਿੰਨੀ ਨੀਚਤਾ ਦਿਖਾ ਰਹੇ, ਉਹਨਾਂ ਨੂੰ ਇਉਂ ਟਿੱਪਣੀ ਕਰ ਰਹੇ ਨੇ ਜਿਵੇਂ ਉਹ ਬੇਅਦਬੀ ਕਰਨ ਵਾਲੀ ਧਿਰ ਦੇ ਝੰਡਾ ਬਰਦਾਰ ਹੋਣ। ਤੇ ਇਸ ਮਾਹੌਲ ਦੇ ਵਿੱਚ ਹਮੇਸ਼ਾ ਹੀ ਖਤਰਾ ਰਹਿੰਦਾ ਵੀ ਕੋਈ ਸੰਵੇਦਨਸ਼ੀਲ ਜਿਹਾ ਮਨੁੱਖ ਜਦੋਂ ਦਿਲ ਤੇ ਲੱਗ ਜਾਂਦੀ ਹੈ ਨਾ, ਬਾਅਦ ਫਿਰ ਤਰਕ ਦਲੀਲਾਂ ਜੀਆਂ ਬੜੀਆਂ ਲੱਭਦੇ ਹੁੰਦੇ ਆ ਲੋਕ। ਖਾੜਕੂ ਲਹਿਰ ਦੇ ਦਿਨਾਂ 'ਚ ਇਹੋ ਜਿਹੇ ਕਈ ਕਤਲ, ਬੜੇ ਵੱਡੇ ਕਤਲ ਜਿਹੜੇ ਆ ਹੋ ਗਏ।
ਜਿਨ੍ਹਾਂ ਦੇ ਕਤਲ ਦੀ ਵਿਆਖਿਆ ਅੱਜ ਜੇ ਮੇਰੇ ਵਰਗਾ ਸੱਚੀ ਦਿਲੋਂ ਕਰਨੀ ਵੀ ਚਾਹਵੇ ਨਾ, ਤਾਂ ਵਾਲੇ ਨੂੰ ਉਹ ਗੱਲ ਹਜਮ ਹੀ ਨਹੀਂ ਹੁੰਦੀ ਵੀ ਐ ਥੋੜੀ ਬੰਦਾ ਮਾਰ ਛੱਡਣਾ ਸੀ। ਪਰ ਜਿਹੜੇ ਸਿੰਘਾਂ ਨੇ ਉਹ ਕੰਮ ਕੀਤੇ, ਉਹ ਕੌਮ ਨੂੰ ਸਮਰਪਿਤ ਸਿਰਾਂ ਤੇ ਖੱਫਣ ਬੰਨ੍ਹ ਕੇ ਖਾੜਕੂ ਸੰਘਰਸ਼ ਵਿੱਚ ਆਪਦੇ ਸੇਵਾ ਕਰ ਰਹੇ ਸੀ। ਉਹਨਾਂ ਨੂੰ ਕਿਉਂ ਇਹ ਗੱਲ ਲੱਗੀ ਕਿ ਇਹ ਤਾਂ ਸਭ ਤੋਂ ਪਹਿਲਾਂ ਕੰਮ ਕਰਨਾ ਚਾਹੀਦਾ? ਕੋਈ ਅਕਸਰ ਨੂੰ ਕਾਰਨ ਹੀ ਹੋਊਗਾ। ਸੋ ਮੈਂ ਇਹ ਗੱਲ ਬਹੁਤ ਹੀ ਸਤਿਕਾਰ ਨਾਲ ਕਹਿਣੀ ਚਾਹੁੰਦਾ ਕਿ ਆਪਦੀ ਗੱਲ ਪ੍ਰਗਟਾਉਣ ਮੌਕੇ ਸਾਨੂੰ ਬੇਹੱਦ ਸਲੀਕੇ ਨਾਲ ਆਪਦੀ ਗੱਲ ਕਹਿਣੀ ਚਾਹੀਦੀ ਹੈ, ਕਿਉਂਕਿ ਘੱਟ ਕੋਈ ਨਹੀਂ ਇੱਥੇ। ਵੈਸੇ ਤਾਂ ਪਿਛਲੇ 5-7 ਸਾਲਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਲੰਡੂ ਬ੍ਰਿਗੇਡ ਪੈਦਾ ਹੋਇਆ, ਜਿਹਦਾ ਕੰਮ ਹੀ ਇਹ ਆ ਵੀ ਖਾੜਕੂ ਸੰਘਰਸ਼ ਦੇ ਖਿਲਾਫ ਲੋਕਾਂ ਦੇ ਦਿਲਾਂ 'ਚ ਨਫ਼ਰਤ ਪੈਦਾ ਕਰਨੀ, ਉਹਨਾਂ ਨੂੰ ਇਉਂ ਜਚਾਉਣਾ ਵੀ ਤੁਸੀਂ ਕੋਈ ਬੰਦੇ ਹੋ। ਹਾਲਾਂਕਿ ਮੈਂ ਬੜਾ ਦਿਲੋਂ ਇਹ ਗੱਲ ਨੂੰ ਮੰਨਦਾ ਬਈ ਪੰਥ ਨੂੰ ਸਮਰਪਿਤ ਹੋ ਕੇ ਕੌਮ ਦੀ ਸੇਵਾ 'ਚ ਬੜੀਆਂ ਧਿਰਾਂ, ਧੜੇ, ਜੱਥੇ, ਵਿਅਕਤੀ ਬਹੁਤ ਕੁਝ ਆਉਂਦਾ ਤੇ ਬਹੁਤ ਕੁਝ ਗਾਂਹ ਆਉਣਾ। ਪਰ ਜੋ ਘਾਲਣਾ ਹੱਥ ਵਿੱਚ ਹਥਿਆਰ ਲੈ ਕੇ ਦਿੱਲੀ ਨਾਲ ਲੜਨ ਦਾ ਜਿਗਰਾ ਲੈ ਕੇ, ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਉਹਨਾਂ ਜੁਝਾਰੂ ਸਿੰਘਾਂ ਨੇ ਜੋ ਕੀਤਾ ਨਾ, ਉੱਥੇ ਤਾਂ ਯਕੀਨਨ ਮੌਤ ਸੀ ਬਈ। ਕਈ ਭਰਾ ਮੇਰੇ ਨਾਲ ਜਦੋਂ ਗੱਲ ਕਰਦੇ ਆ, ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਹੁੰਦਾ ਵੀ ਮੈਂ ਮੰਨਦਾ ਵੀ ਖਾੜਕੂ ਸੰਘਰਸ਼ ਵਿੱਚ ਸ਼ਾਮਲ ਹੋਏ ਸਿੰਘਾਂ 'ਚ ਕਈ ਘਾਟਾਂ ਸੀ, ਕਈ ਨੁਕਸ ਸੀ, ਪਰ ਇੱਕ ਗੱਲ ਪੱਕੀ ਆ ਵੀ ਉਹ ਉਦੋਂ ਘਰੋਂ ਨਿਕਲੇ ਸੀ ਜਦੋਂ ਪੱਕਾ ਪਤਾ ਸੀ ਵੀ ਹੁਣ ਘਰਦਿਆਂ ਨੂੰ ਪਤਾ ਨਹੀਂ ਲਾਸ਼ ਮਿਲਣੀ ਆ ਕਿ ਨਹੀਂ। ਮੈਂ ਇਹੋ ਜਿਹੇ ਬਹੁਤ ਸਾਰੇ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਦੀਆਂ ਮਾਵਾਂ ਜਾਂ ਪਿਓ ਕਹਿ ਦਿੰਦੇ ਨੇ ਵੀ ਜੇ ਕਿਤੇ ਪਤਾ ਲੱਗਿਆ ਤਾਂ ਦੱਸੀ, ਫੋਟੋ ਫੜਾ ਦੇਣਗੇ, ਅੱਜ ਵੀ ਫੜਾ ਦਿੰਦੇ। ਹੁਣ ਜਿਨ੍ਹਾਂ ਮਾਪਿਆਂ ਦੀਆਂ ਢੂਈਆਂ ਕੁੱਬੀਆਂ ਹੋ ਗਈਆਂ, ਪਿੰਡੇ ਜਿਹੜੇ ਆ ਲਿੱਸੇ ਹੋ ਗਏ ਉਡੀਕਦਿਆਂ, ਉਹ ਜਦੋਂ ਭਾਈ ਜਸਵੰਤ ਸਿੰਘ ਖਾਲੜੇ ਵਾਲਾ ਮਸਲਾ ਆਇਆ, ਉਦੋਂ ਢਾਡੀ ਗਾਉਂਦੇ ਹੁੰਦੇ ਸੀ, ਮੋਏ ਪੁੱਤ ਨੀ ਘਰ ਨੂੰ ਮੁੜਨੇ, ਕਹਿ ਦਿੱਤਾ ਖਾਲੜੇ ਮਾਵਾਂ ਨੂੰ। ਇਹ ਮਾਵਾਂ ਨੂੰ ਉਹਨੇ ਇਹ ਕਹਿਤਾ ਵੀ ਤੁਹਾਡੇ ਮੁੰਡੇ ਅਣਪਛਾਤੀ ਲਾਸ਼ ਕਹਿ ਕੇ ਮਾਰ ਦਿੱਤੇ ਗਏ। ਹੁਣ ਇਹ ਸਾਰਾ ਜਿਨ੍ਹਾਂ ਨੇ ਦੌਰ ਹੰਢਾਇਆ, ਜਿਨ੍ਹਾਂ ਨੇ ਇੰਡੀਅਨ ਸਟੇਟ ਨਾਲ ਜੰਗ ਲੜੀ, ਜੇ ਉਹ ਸ਼ਹੀਦ ਹੋ ਗਏ ਜਾਂ ਉਹ ਫੜੇ ਗਏ ਜਾਂ ਉਹ ਜਿਉਂਦੇ ਨੇ, ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਸੀ, ਸਤਿਕਾਰ ਕਰਨਾ ਚਾਹੀਦਾ। ਪਰ ਸਾਡੀ ਕੌਮ ਦੇ ਵਿੱਚ ਇੱਕ ਵਰਗ ਪੈਦਾ ਹੋ ਚੁੱਕਿਆ ਜਿਹਦਾ ਕੰਮ ਇਹ ਆ ਵੀ ਹਥਿਆਰਬੰਦ ਖਾੜਕੂ ਲਹਿਰ ਨਾਲ ਸੰਬੰਧਿਤ ਹਰ ਬੰਦੇ ਨੂੰ ਭੰਡਣਾ, ਹਰ ਸ਼ਖਸੀਅਤ ਨੂੰ ਭੰਡਣਾ, ਹਰ ਵਰਤਾਰੇ ਨੂੰ ਭੰਡਣਾ, ਹਰ ਘਟਨਾ ਦੇ ਨਵੇਂ ਅਰਥ ਪੈਦਾ ਕਰਕੇ ਤੇ ਇਉਂ ਕਹਿਣਾ ਵੀ, ਮਤਲਬ ਇਹ ਸੋਚੋ ਜੇਕਰ ਕੌਮ ਦੇ ਵਿੱਚ ਹਥਿਆਰਬੰਦ ਸੰਘਰਸ਼ ਨੂੰ ਤੁਸੀਂ ਇਸ ਤਰੀਕੇ ਨਾਲ ਰੱਦ ਕਰ ਦਿੰਦੇ ਹੋ, ਜੇ ਕਿਤੇ ਭਵਿੱਖ ਵਿੱਚ ਫੇਰ ਲੋੜ ਪੈਂਦੀ ਹੈ, ਲੋੜ ਤਾਂ ਅੱਜ ਵੀ ਹੈ, ਕੋਈ ਸੁਣਦਾ ਇੱਥੇ ਬਿਨਾਂ ਰੋਏ ਤੋਂ ਮਾਂ ਨਹੀਂ ਦੁੱਧ ਦਿੰਦੀ, ਕੋਈ ਸੁਣਦਾ ਇੱਥੇ? ਉਦੋਂ ਮਗਰ ਤੁਰੀ ਫਿਰਦੀ ਸੀ ਸਾਰੀ ਸਟੇਟ ਵੀ ਕਿਤੇ ਖਾੜਕੂਆਂ ਨਾਲ ਸਾਡੀ ਗੱਲ ਕਰਾ ਦਿਓ। ਜਿਹੜਾ ਕੁਝ ਅੱਜ ਅਸੀਂ ਇਸ ਧਿਰ ਨਾਲ ਕਰ ਰਹੇ ਹਾਂ ਤੇ ਚੁੱਪ ਕਰਕੇ ਬੈਠੇ ਆ, ਉਹਨੂੰ ਆਪਦਾ ਰਿਐਕਟ ਨਹੀਂ ਕਰਦੇ, ਇਹ ਸੋਚੋ ਵੀ ਅਗਾਂਹ ਇਸ ਪਾਸੇ ਨੂੰ ਤੁਰਨ ਦਾ ਕਿਸੇ ਦਾ ਜਿਗਰਾ ਪੈ ਜੂ। ਹੁਣ ਇਸ ਮੌਕੇ ਵੀ ਬਹੁਤ ਸਾਰੇ ਦੁਸ਼ਟ ਜਿਹੜੇ ਨੇ, ਉਹਨਾਂ ਨੂੰ ਸੋਧਾ ਲਾਉਣ ਲਈ ਕਈ ਨੌਜਵਾਨ ਆਪਦੇ ਵੱਲੋਂ ਉਪਰਾਲੇ ਕਰਦੇ ਆ। ਪਿੱਛੇ ਜੇ ਨਕੋਦਰ ਕਾਂਡ ਦੇ ਜਸਕੀਰਤ ਸਿੰਘ ਕੱਸੋ ਚਾਹਲ ਵਾਲੇ ਤੇ ਪਰਿਵਾਰ ਤੇ, ਉਹਦੇ ਘਰ ਤੇ ਅਟੈਕ ਹੋਇਆ, ਜਾਂ ਹੋਰ ਕਈ ਵਾਰੀ ਇਸ ਤਰ੍ਹਾਂ ਦਾ ਕੁਝ ਵਾਪਰਦਾ, ਨਿਰੰਕਾਰੀਆਂ ਸਰਸੇ ਵਾਲੇ ਦੇ ਚੇਲਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ। ਤੁਸੀਂ ਦੇਖ ਸਕਦੇ ਹੋ ਕਿ ਬਹੁਤੀ ਵਾਰ ਜਿਹੜੇ ਬੰਦੇ ਜਦੋਂ ਫੜੇ ਜਾਂਦੇ ਆ, ਉਹਨਾਂ ਦੇ ਕੋਲ ਬਾਣੀ ਜਾਂ ਬਾਣਾ ਨਹੀਂ, ਉਹਨਾਂ ਦੀ ਦਿੱਖ ਵੀ ਕੋਈ ਬਹੁਤੀ ਦਿਲ ਨੂੰ ਐਉਂ ਨਹੀਂ ਲੱਗਦੀ ਵੀ, ਪਰ ਉਹਨਾਂ ਦੇ ਜਜ਼ਬੇ ਨੂੰ ਦੇਖੋ। ਹੁਣ ਜਿਹੜੇ ਬਹੁਤ ਆਪਦੇ ਆਪ ਨੂੰ ਉੱਚੇ ਸੁੱਚੇ ਮਹਾਨ ਕੌਮ ਦੇ ਵੱਡੇ ਚਿੰਤਕ ਬਣਦੇ ਆ ਜਾਂ ਪੰਥ ਨੂੰ ਸਮਰਪਿਤ ਮੰਨਦੇ ਆ, ਉਹ ਮੈਦਾਨ ਵਿੱਚ ਆਉਣ ਨਾ, ਤੇ ਜਿਹੜੇ ਕਰਦੇ ਆ ਕੁਛ, ਉਹਨਾਂ ਨੂੰ ਅਸੀਂ ਕਹੀਏ ਵੀ ਇਹ ਨਹੀਂ, ਇਹਨਾਂ ਨੂੰ ਅਕਲ ਹੀ ਨਹੀਂ ਹੈਗੀ। ਜਿਹੜੇ ਬੰਦੇ ਅੱਜ ਵੀ ਹੱਥਾਂ 'ਚ ਹਥਿਆਰ ਲੈ ਕੇ ਕੌਮ ਦੀ ਲੜਾਈ ਲੜਨ ਨੂੰ ਤੁਰੇ ਫਿਰਦੇ ਆ, ਉਹਨਾਂ ਨੂੰ ਰੱਦ ਕਰਨਾ, ਉਹਨਾਂ ਦੇ ਖਿਲਾਫ ਬੋਲਣਾ,
ਉਹਨਾਂ ਦੇ ਵਿੱਚ ਨੁਕਸ ਲੱਭਣੇ ਬੜੇ ਸੌਖੇ ਆ, ਸਕਿੰਟ ਲੱਗਦਾ, ਗਾਲ ਹੀ ਕੱਢਣੀ ਆ ਗੰਦੀ ਜੀ ਇੱਕ, ਕੱਢ ਦੋ, ਇਹ ਵੀ ਤੁਰੇ ਫਿਰਦੇ। ਪਰ ਉਹਨਾਂ ਦੇ ਥਾਂ ਤੇ ਖੜ ਕੇ ਤਾਂ ਦੇਖੋ, ਮੈਂ ਬੜਾ ਹੈਰਾਨ ਹੁੰਦਾ ਵੀ ਸਾਡੇ ਵੇਲਿਆਂ ਦੇ ਵਿੱਚ ਤਾਂ ਜਦੋਂ ਕੋਈ ਪੁਲਿਸ ਚੱਕ ਲੈਂਦੀ ਸੀ ਤਾਂ ਪਿੰਡ ਇਕੱਠੇ ਹੋ ਕੇ ਥਾਣੇ ਨੂੰ ਘੇਰਾ ਪਾ ਲੈਂਦੇ ਸੀ, ਮੀਡੀਆ ਦਾ ਰੌਲਾ ਪੈਂਦਾ ਸੀ, ਅਖਬਾਰਾਂ ਹੁੰਦੀਆਂ ਸੀ ਉਦੋਂ, ਤੇ ਅਫਸਰਸ਼ਾਹੀ ਨੂੰ ਭਾਜੜ ਪੈਂਦੀ ਸੀ। ਕਈ ਵਾਰ ਫਿਰ ਖਾੜਕੂ ਸਿੰਘ ਕਿਸੇ ਪੁਲਿਸ ਅਫਸਰ ਦੇ ਨਿਆਣੇ ਚੱਕ ਲੈਂਦੇ ਸੀ, ਫਿਰ ਮੀਡੀਆ 'ਚ ਪੂਰੀ ਇਹਨਾਂ ਦੀ ਬੇਇੱਜ਼ਤੀ ਹੋਣੀ ਵੀ ਛੁਡਾ ਲਿਆ ਸਿੰਘਾਂ ਨੇ। ਕੁੱਲ ਮਿਲਾ ਕੇ ਉਸ ਦੌਰ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪੁਲਿਸ ਦੇ ਤਸ਼ੱਦਦ ਦੇ ਖਿਲਾਫ ਲੜਨ ਵਾਲਿਆਂ ਦੀ ਇੱਕ ਪੈਰਵਾਈ ਜਿਹੜੀ ਸੀ ਉਹ ਹੋ ਸਕਦੀ ਸੀ। ਅੱਜ ਦੇ ਦੌਰ ਵਿੱਚ ਤਾਂ ਹਾਲਾਤ ਇਹ ਨੇ ਕਿ ਆਮ ਸੰਗਤ ਦੀ ਤਾਂ ਗੱਲ ਜੁਦਾ ਰਹੀ। ਜਦੋਂ ਕੋਈ ਨੌਜਵਾਨ ਫੜਿਆ ਜਾਂਦਾ, ਪਹਿਲਾਂ ਫੜੇ ਜਾਣ ਤੋਂ ਪਹਿਲਾਂ ਵੀ ਆਪਾਂ ਗੱਲ ਕਰਦੇ ਹਾਂ, ਜਦੋਂ ਸੋਸ਼ਲ ਮੀਡੀਆ ਦੇ ਰਾਹੀਂ ਉਹ ਕਿਸੇ ਦੇ ਸੰਬੰਧ ਵਿੱਚ ਆਉਂਦੇ, ਉਹਨਾਂ ਨੂੰ ਥੋੜੀ ਪਤਾ ਹੁੰਦਾ ਉਦੋਂ ਕਿ ਜਿਹਦੇ ਨਾਲ ਗੱਲ ਕਰ ਰਹੇ ਆ ਉਹ ਵਾਕਿਆ ਹੀ ਕੋਈ ਜਥੇਬੰਦੀ ਜਾਂ ਏਜੰਸੀ ਦਾ ਬੰਦਾ ਹੈ, ਇੱਕ ਹੋਰ ਨਹੀਂ ਕਿਤੇ ਕਿਸੇ ਥਾਣੇ ਚੋਂ, ਕਿਸੇ ਮਾਲ ਮੰਡੀ ਵਾਲੇ ਬੁੱਚੜਖਾਨੇ ਚੋਂ ਜਾਂ ਕਿਤੋਂ ਹੋਰ ਆਈਡੀ ਚਲਾਈ ਜਾ ਰਹੀ ਫੇਸਬੁੱਕ। ਪਰ ਇਹਦੇ ਬਾਵਜੂਦ ਜਦੋਂ ਕਿ ਨਿੱਤ ਖਬਰਾਂ ਛਪਦੀਆਂ ਵੀ ਘਪਲੇ ਹੋ ਰਹੇ ਨੇ, ਫਿਰ ਵੀ ਨੌਜਵਾਨ ਕਹਿੰਦੇ ਆ ਸ਼ਾਇਦ ਸਾਡਾ ਤੀਰ ਤੁੱਕਾ ਲੱਗ ਜੇ, ਸ਼ਾਇਦ ਸਾਡੇ ਕੋਲੇ ਸਾਤੋਂ ਕੌਮ ਦੀ ਕੋਈ ਸੇਵਾ ਹੋ ਜੇ। ਇਹਦੇ ਬਾਵਜੂਦ ਉਹ ਫਿਰ ਅੱਗੇ ਵੱਧਦੇ ਆ, ਤੇ ਜਦੋਂ ਹਥਿਆਰ ਸਮੇਤ ਗ੍ਰਿਫਤਾਰੀ ਹੋ ਜਾਂਦੀ ਹੈ, ਉਦੋਂ ਜਦੋਂ ਉਹਨਾਂ ਨੂੰ ਪਤਾ ਵੀ ਲੱਗ ਜਾਂਦਾ ਵੀ ਸਾਡੇ ਨਾਲ ਬਲ ਫਰੇਬ ਹੋ ਗਿਆ, ਹਥਿਆਰ ਆਏ ਨੇ ਹੱਥ 'ਚ ਤੇ ਨਾਲ ਦੀ ਨਾਲ ਪੁਲਿਸ ਨੇ ਫੜ ਲਏ, ਕੋਈ ਘਟਨਾ ਕੋਈ ਗੱਲ ਤਾਂ ਵਿਚਾਲੇ ਹੈਗੀ, ਉਦੋਂ ਵੀ ਫਿਰ ਉਹ ਡਰਦੇ ਘਬਰਾਉਂਦੇ ਜਾਂ ਲਿਲਟਾਂ ਮਾਰਦੇ ਨਹੀਂ ਹੈਗੇ। ਜਦੋਂ ਪੁਲਿਸ ਪੇਸ਼ ਕਰਨ ਆਉਂਦੀ ਆ, ਇੱਥੇ ਅੰਮ੍ਰਿਤਸਰ ਬਾਹਲੀ ਵਾਰ ਲੈ ਕੇ ਆਉਂਦੇ ਆ ਸਪੈਸ਼ਲ ਸੈੱਲ ਵਾਲੇ, ਫੜੇ ਹੋਏ ਗ੍ਰਿਫਤਾਰ ਕੀਤੇ ਹੋਏ ਮੁੰਡੇ ਤੁਸੀਂ ਜਿੰਨੀਆਂ ਮਰਜ਼ੀ ਗੂਗਲ ਤੇ ਸਰਚਾਂ ਮਾਰ ਕੇ ਦੇਖ ਲਿਓ, ਉਹ ਜਦੋਂ ਫੜੇ ਜਾਂਦੇ ਆ ਬਾਹਲੀ ਵਾਰ ਤਾਂ ਮੂੰਹ ਸਿਰ ਮੁੰਨੇ ਹੁੰਦੇ ਨੇ, ਬੈਲੀਆਂ ਵਾਂਗੂ ਕਈਆਂ ਦੀਆਂ ਮੁੱਛਾਂ ਖੀਤੀਆਂ ਹੁੰਦੀਆਂ ਨੇ, ਪਰ ਜਦੋਂ ਉਹ ਫੜੇ ਜਾਂਦੇ ਨੇ ਉਹਨਾਂ ਦੇ ਕੋਈ ਸ਼ਿਕਨ ਨਹੀਂ ਹੁੰਦੀ ਚਿਹਰੇ ਤੇ, ਨਾਲੇ ਪਤਾ ਹੁੰਦਾ ਵੀ ਨਾ ਘਰਦਿਆਂ ਨੇ ਆਉਣਾ ਤਰੀਕਾਂ ਤੇ, ਨਾ ਕਿਸੇ ਨੇ ਹੋਰ ਯਾਰ ਦੋਸਤ ਨੇ ਨੇੜੇ ਖੜਨਾ, ਕੋਈ ਘਰ ਦੇ ਪਰਿਵਾਰ ਦੇ ਹਰੇਕ ਉਦੋਂ ਡਰਿਆ ਪਿਆ ਹੁੰਦਾ। ਮੀਡੀਆ ਵਾਲੇ ਜ਼ਰੂਰ ਚਸਕੇ ਲੈ ਰਹੇ ਹੁੰਦੇ ਨੇ, ਫਿਰ ਉਹਦੇ ਅਗਲਾ ਹੁੰਦਾ ਵੀ 2-3 ਵਾਰੀ ਰਿਮਾਂਡ ਹੁੰਦਾ, 1.5-2 ਮਹੀਨੇ ਰਿਮਾਂਡ ਮੁੱਕਣ ਤੋਂ ਬਾਅਦ ਉਹ ਜੇਲ੍ਹ ਜਾਂਦਾ, ਤੇ ਜੇਲ੍ਹ ਤੇ ਘੱਟੋ ਘੱਟ 15-20 ਦਿਨ ਬਾਅਦ 'ਚ ਕੋਈ ਹੌਲੀ ਹੌਲੀ ਘਰਦਿਆਂ ਨੂੰ ਸੁਨੇਹੇ ਅਗਲਾ ਲਾਉਂਦਾ, ਜਾਂ ਕਿਸੇ ਯਾਰ ਦੋਸਤ ਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਘਰਦਿਆਂ ਨੂੰ ਲੈ ਕੇ ਤਾਂ ਆ। ਜਾਣੀ ਕਿ ਘੱਟੋ ਘੱਟ 1 ਸਾਲ ਬਾਅਦ ਇਹ ਹੁੰਦਾ ਵੀ ਘਰ ਦੇ ਤਰੀਕ ਤੇ ਵੀ ਆ ਰਹੇ ਨੇ, ਘਰ ਦੇ ਮੁਲਾਕਾਤ ਤੇ ਵੀ ਜਾ ਰਹੇ ਨੇ, ਹੋਰ ਜਿਹੜੇ ਮਿੱਤਰ ਪਿਆਰੇ ਆ ਵਾਕਫਕਾਰ ਉਹ ਵੀ ਕੋਈ ਗੱਲ ਸੁਣਨ ਲੱਗ ਪਏ। ਹਾਲਾਤ ਇਹ ਹੁੰਦੇ ਆ, ਕਈ ਬੰਦੇ 4-5 ਸਾਲ ਜੇਲ੍ਹ ਕੱਟ ਕੇ ਜਦੋਂ ਘਰੇ ਆ ਜਾਂਦੇ ਆ, ਉਦੋਂ ਵੀ ਕਈ ਡਰਦੇ ਮੂੰਹ ਨਹੀਂ ਲਾਉਂਦੇ ਵੀ ਛੱਡੋ ਪਰਾਂ ਯਾਰ ਕੋਈ ਸਿਆਪਾ ਨਾ ਖੜਾ ਹੋਏ। ਪਰ ਇਹ ਨੌਜਵਾਨ ਜਿਹੜਾ ਸਾਰਾ ਕੁਝ ਝੱਲਦੇ ਆ, ਕਿੱਡਾ ਕਮਾਲ ਦਾ ਜਿਗਰਾ ਹੈ, ਕਿਆ ਬਾਤਾਂ ਨੇ, ਪਤਾ ਵਾ ਨਾਲੇ ਕਿ ਕਿਸੇ ਨੇ ਸਾਰ ਨਹੀਂ ਲੈਣੀ। ਜਿਹੜਾ ਦੂਜਾ ਪਾਸਾ ਜਿੰਦਾਬਾਦ ਵਾਲਾ, ਜਿੰਦਾਬਾਦ ਕਹੋ, ਨਜ਼ਾਰੇ ਲਓ, ਸੋਸ਼ਲ ਮੀਡੀਆ ਉੱਤੇ ਬਹਿ ਕੇ ਜੱਕੜ ਮਾਰੋ, ਪੂਰੀ ਕੌਮ ਨੂੰ ਸਮਝੋ ਵੀ ਤੁਸੀਂ ਤਾਂ ਐਵੇਂ ਹੀ ਤੁਰੇ ਫਿਰਦੇ ਹੋ, ਮੈਨੂੰ ਹੀ ਇਕੱਲੀ ਅਕਲ ਆ। ਉਸ ਪਾਸੇ ਵਾਲੇ ਨਾਲੋਂ ਆਹ ਕੰਮ ਆ ਜਿਹੜਾ ਨਾ ਹਥਿਆਰਬੰਦ ਅੰਡਰਗਰਾਊਂਡ ਖਾੜਕੂ ਖਾਲਿਸਤਾਨੀ ਸੰਘਰਸ਼ ਦੀ ਸੇਵਾ, ਇਹ ਬਹੁਤ ਵੱਡੀ ਆ। ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਜਿਹੜੇ ਅੱਜ ਵੀ ਕੌਮ ਦੇ ਲਈ ਸੋਚਦੇ ਆ ਵੀ ਹੋ ਸਕਦਾ ਸਰਸੇ ਵਾਲੇ ਨੂੰ ਜਾਂ ਕਿਸੇ ਹੋਰ ਦੋਖੀ ਨੂੰ ਕੌਮ ਦੇ ਨੂੰ ਸੋਧਾ ਲਾ ਸਕੀਏ, ਹੋ ਸਕਦਾ ਸੱਜਣ ਕੁਮਾਰ ਵਰਗਾ, ਜਗਦੀਸ਼ ਟੈਟਲਰ ਵਰਗਾ, ਜਾਂ ਕੋਈ ਇਹੋ ਜਿਹਾ ਬੁੱਚੜ ਪੁਲਸੀਆ। ਹੁਣ ਉਹ ਗੱਲ ਅਲੱਗ ਆ ਕਿ ਉਹ ਇਸ ਗੱਲ ਨੂੰ ਸਿਰੇ ਨਹੀਂ ਚਾੜ ਸਕੇ, ਪਰ ਉਹਨਾਂ ਦੀ ਸੋਚ ਤਾਂ ਬੜੀ ਵੱਡੀ ਹੈ। ਭਾਈ ਦਲਜੀਤ ਸਿੰਘ ਬਿੱਟੂ ਨੇ ਆਪਣੇ ਖਾੜਕੂ ਲਹਿਰ ਦੇ ਬਾਰੇ, ਖਾੜਕੂ ਸੰਘਰਸ਼ ਦੀ ਸਾਖੀ ਟਾਈਟਲ ਦੇ ਹੇਠ 2 ਕਿਤਾਬਾਂ ਲਿਖੀਆਂ। ਉਹਦੇ ਵਿੱਚ ਬਹੁਤ ਸਾਰੇ ਅਸਫਲ ਜਿਹੜੇ ਖਾੜਕੂ ਸਿੰਘਾਂ ਦੇ ਐਕਸ਼ਨ ਨੇ ਉਹਨਾਂ ਦਾ ਬਿਉਰਾ ਮਿਲਦਾ। ਇੱਕ ਉਹਦੇ ਚ ਸਵਰਨ ਘੋਟਣੇ ਦੇ ਬਾਰੇ ਆਉਂਦਾ ਵੀ ਉਹਨੂੰ ਮਾਰਨ ਦੇ 2 ਬੜੇ ਅਹਿਮ ਮੌਕੇ ਸੀ। ਇੱਕ ਵਾਰੀ ਨਾਨਕਸਰ ਗੁਰਦੁਆਰੇ ਜਗਰਾਵੀ,
ਤੇ ਇੱਕ ਵਾਰੀ ਇੱਥੇ ਆਪਦੇ ਉਹ ਕੁਆਟਰ ਦੇ ਵਿੱਚ ਉਦੋਂ ਪਾਠ ਕਰਦਾ ਕਰਦਾ ਉਹ ਜਦੋਂ ਬਾਰੀ ਕੋਲ ਆਇਆ ਕਰੇ ਜਿੱਧਰਲੇ ਪਾਸੇ ਉਹਨੂੰ ਸ਼ੂਟ ਕਰਨਾ ਸੀ, ਉੱਥੇ ਉਹ ਖੜੇ ਸਿੰਘ ਨੇ ਦੇਖਿਆ ਵੀ ਉਹਦੇ ਹੱਥ 'ਚ ਗੁਟਕਾ ਵਾ, ਵੀ ਜੇ ਉਹਦੇ ਗੋਲੀ ਵੱਜੀ ਮਰ ਤਾਂ ਜਾਊ, ਪਰ ਉਹ ਗੁਟਕੇ ਦੀ ਬੇਇੱਜ਼ਤੀ ਹੋ ਜਾਣੀ, ਬੇਅਦਬੀ ਹੋ ਸਕਦੀ। ਇਵੇਂ ਹੀ ਬਹੁਤ ਸਾਰੇ ਹੋਰ ਐਕਸ਼ਨ ਨੇ, ਜਿਵੇਂ KPS ਗਿੱਲ ਨੂੰ ਠੋਕਣ ਦੇ ਲਈ ਇੱਕ ਵਾਰੀ ਉੱਥੇ ਚੰਡੀਗੜ੍ਹ ਪੰਜਾਬ ਅਸੈਂਬਲੀ ਵਾਲੇ ਪਾਸੇ, ਵਿਧਾਨ ਸਭਾ ਵਾਲੇ ਪਾਸੇ, ਇੱਧਰ MLA ਦੇ ਹੋਸਟਲ ਜਿਹਾ ਬਣਿਆ ਹੋਇਆ, ਕਮਰੇ ਜਿਹੇ ਬਣੇ ਆ, ਤੇ ਇੱਕ ਇੱਥੇ ਜਹਾਨ ਖੇਲਾ। ਹੁਣ ਇਸ ਤਰੀਕੇ ਦੇ ਬੇਅੰਤ ਐਕਸ਼ਨ ਨੇ ਜਿਹੜੇ ਸਿਰੇ ਨਹੀਂ ਚੜੇ, ਤੇ ਇਹਨਾਂ ਐਕਸ਼ਨਾਂ ਦੇ ਵਿੱਚ ਲੱਗੇ ਹੋਏ ਨੌਜਵਾਨਾਂ ਨੇ ਆਪਣੇ ਵੱਲ ਤਾਂ ਕੋਈ ਕਸਰ ਨਹੀਂ ਛੱਡੀ। ਉਵੇਂ ਹੀ ਜਿਹੜੇ ਇਸ ਵੇਲੇ ਕੌਮ ਦੀ ਸੇਵਾ 'ਚ ਲੱਗੇ ਹੋਏ ਨੇ, ਉਹਨਾਂ ਦੀ ਜੇ ਗੱਲ ਸਿਰੇ ਨਹੀਂ ਚੜ ਰਹੀ, ਤਾਂ 10ਵੇਂ ਪਾਤਸ਼ਾਹ ਦੇ ਇਹ ਲਾਲ ਕਲਗੀਧਰ ਦੇ ਬਾਜ ਬਣ ਕੇ ਆਪਣਾ ਅਡੋਲ ਰਹਿ ਕੇ, ਪਰਵਾਹ ਹੀ ਨਹੀਂ ਕੋਈ ਵੀ ਸਾਨੂੰ ਕੋਈ ਪੁੱਛਦਾ ਨਹੀਂ, ਕੋਈ ਮਿਲਣ ਨਹੀਂ ਆ ਰਿਹਾ। ਇੱਥੇ ਉਹ ਵੀ ਨੇਗੇ ਜਿਨ੍ਹਾਂ ਦੀ ਇੱਕ ਦਿਨ ਖਬਰ ਨਾ ਲੱਗੇ, ਉਹਨਾਂ ਨੂੰ ਕਿਰਤਾ ਪੈ ਜਾਂਦੀ ਆ ਵੀ ਸਾਡਾ ਕਿਉਂ ਨਹੀਂ ਚਰਚਾ ਹੋ ਰਿਹਾ, ਚਰਚਾ ਕਰਾਓ ਯਾਰ, ਕਿਸੇ ਤਰੀਕੇ ਨਾਲ ਕੋਈ ਰੌਲਾ ਗੋਲਾ ਜਿਹਾ ਪਵਾਓ। ਸੋ ਇਸ ਮਾਹੌਲ ਦੇ ਵਿੱਚ ਜਦੋਂ ਸਾਡੀ ਕੌਮ ਦੇ ਵਿੱਚ ਕੌਮ ਲਈ ਸਿਰਾਂ ਤੇ ਖੱਫਣ ਬੰਨ੍ਹ ਕੇ ਲੜਨ ਮਰਨ ਵਾਲੇ ਸਿੰਘਾਂ ਦੀ ਆਬਾਦੀ ਗਿਣਤੀ ਹੈਗੀ ਹੈ, ਤਾਂ ਜਦੋਂ ਅਸੀਂ ਇਹ ਸੁਣਦੇ ਹਾਂ ਕਿਸੇ ਖਾਲਿਸਤਾਨੀ ਪੰਥਕ ਜਥੇਬੰਦੀ ਦੇ ਵੱਲੋਂ ਜਾਂ ਕਿਸੇ ਆਗੂ ਵੱਲੋਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਆਪ ਸੋਧੇ ਲਾਉਣੇ ਚਾਹੀਦੇ ਨੇ, ਤਾਂ ਇਹ ਖਾਲਿਸਤਾਨੀ ਨਜ਼ਰੀਏ ਤੋਂ ਬਿਲਕੁਲ ਠੀਕ ਗੱਲ। ਭਾਰਤੀ ਨਜ਼ਰੀਏ ਤੋਂ, ਜਿਨ੍ਹਾਂ ਦਾ ਭਾਰਤ ਮਾਤਾ ਦੇ ਕਾਨੂੰਨ 'ਚ, ਸੰਵਿਧਾਨ 'ਚ ਯਕੀਨ ਆ, ਉਹਨਾਂ ਨੂੰ ਇਹ ਗੱਲ ਬੁਰੀ ਲੱਗਦੀ ਆ, ਉਹਨਾਂ ਨੂੰ ਨਹੀਂ ਸਮਝ ਆਉਂਦੀ, ਜਾਂ ਉਹਨਾਂ ਨੂੰ ਲੱਗਦਾ ਕਿ ਕਾਨੂੰਨ ਨੂੰ ਹੱਥ 'ਚ ਨਹੀਂ ਲਈਦਾ। ਇਹ ਉਹਨਾਂ ਦੀ ਮੌਜ ਆ ਬਈ, ਤੁਹਾਡੀ ਅਕਲ ਤੁਹਾਡੇ ਨਾਲ। ਜਿਨ੍ਹਾਂ ਨੇ ਇਹ ਮਿਥਿਆ ਹੋਇਆ ਕਿ ਇਸ ਮੁਲਕ ਨੇ ਤਾਂ ਇਹ ਬੇਅਦਬੀਆਂ ਖੁਦ ਕਰਵਾਈਆਂ ਨੇ, ਅਸਲ ਵਿੱਚ ਤਾਂ ਇਹ ਗੱਲ ਬੜੀ ਯਕੀਨਨ ਤੌਰ ਤੇ ਹੈ ਨਾ ਕਿ ਇਹ ਸਾਰਾ ਕੁਝ ਜੋ ਚੱਲ ਰਿਹਾ ਆ ਉਹ ਬੇਅਦਬੀਆਂ ਦਾ, ਜਾਂ ਸਾਡੇ ਗੁਰ ਅਸਥਾਨਾਂ ਤੇ ਹਮਲਿਆਂ ਦਾ, ਜਾਂ ਸਾਡੀ ਗਲਾਂ 'ਚ ਟਾਇਰ ਪਾ ਕੇ ਮਾਰਨ ਦੀ ਗੱਲ ਆ, ਜਾਂ ਲਾਵਾਰਸ ਲਾਸ਼ਾਂ ਕਹਿ ਕੇ, ਇਹ ਸਾਰਾ ਕੁਝ ਸਿੱਖਾਂ ਦੀ ਨਸਲਕੁਸ਼ੀ ਹੈ। ਤੇ ਇਸ ਨਸਲਕੁਸ਼ੀ ਦੇ ਦੌਰ ਵਿੱਚ ਜੇਕਰ ਕੋਈ ਅੱਜ ਵੀ ਇਸ ਗੱਲ ਤੇ ਖੜਾ ਕਿ ਲੜਾਂਗੇ ਤਾਂ ਸਿਰ ਤਲੀ ਤੇ ਰੱਖ ਕੇ ਲੜਾਂਗੇ, ਉਹਨੂੰ ਕਿਉਂ ਗਲਤ ਕਹਿਣਾ ਜੀ, ਕਿਉਂ ਮਾੜਾ ਕਹਿਣਾ? ਆਪਾਂ ਨੂੰ ਤਾਂ ਪੁਲਿਸ ਨੇ ਕੁਝ ਨਹੀਂ ਕਹਿਣਾ। ਜੇਕਰ ਇੱਥੇ ਆਲੇ ਦੁਆਲੇ ਕੋਈ ਇਹੋ ਜਿਹੀ ਗੱਲ ਸੋਚਦਾ ਨੌਜਵਾਨ, ਤਾਂ ਉਹਨੂੰ ਪਤਾ ਹੀ ਆ ਮੇਰੇ ਨਾਲ ਕੀ ਵਾਪਰਨਾ, ਤੇ ਉਹਦੇ ਤਾਂ ਮਨ 'ਚ ਡਰ ਭੌ ਨਹੀਂ। ਮੇਰੇ ਵਰਗਾ ਐਵੇਂ ਲੇਰਾ ਮਾਰੀ ਜਾਵੇ, ਮਾਹੌਲ ਖਰਾਬ ਹੋ ਜੂ, ਹਾਲਾਤ ਖਰਾਬ ਹੋ ਜੂ। ਉਹ ਇੰਡੀਅਨ ਸਟੇਟ ਜਿਹੜੀ ਸਾਡੇ ਕੌਮ ਦਾ ਖੋਰਾ ਖੋਜ ਮਟਾਉਣ ਤੇ ਤੁਲੀ ਹੋਈ ਹੈ, ਉਹ ਤਾਂ ਕੈਨੇਡਾ ਜਾ ਕੇ, ਅਮਰੀਕਾ ਜਾ ਕੇ, ਇੰਗਲੈਂਡ ਜਾ ਕੇ, ਪਾਕਿਸਤਾਨ ਜਾ ਕੇ ਧੁਰੰਧਰ ਵਰਗੀਆਂ ਫਿਲਮਾਂ ਬਣਾ ਕੇ ਦਿਖਾ ਰਹੇ ਨੇ ਵੀ ਅਸੀਂ ਤਾਂ ਜੀ ਖਾੜਕੂ ਕਹਿ ਕੇ ਸਿੱਖਾਂ ਨੂੰ ਮਾਰਾਂਗੇ। ਤੇ ਇੱਥੇ ਜੇਕਰ ਮੈਂ ਨਹੀਂ, ਮੇਰੇ ਤੋਂ ਇਲਾਵਾ, ਮੇਰੇ ਤੋਂ ਪਰਾਂ ਕੋਈ ਉਸ ਸੋਚ ਦੇ ਤਹਿਤ ਹਥਿਆਰਬੰਦ ਹੋ ਕੇ ਲੜਨਾ ਮਰਨਾ ਚਾਹੁੰਦਾ, ਮੈਂ ਕਾਹਤੋਂ ਚੀਕਾਂ ਮਾਰੀ ਜਾਵਾਂ? ਸੋ ਜਿਹੜੇ ਸਾਡੇ ਭਰਾਵਾਂ ਨੂੰ ਇਹ ਬੁਖਾਰ ਚੜਿਆ ਰਹਿੰਦਾ ਵੀ ਹਾਏ ਖਾੜਕੂ ਲਹਿਰ ਆ ਗਈ, ਹਾਏ ਖਾੜਕੂਵਾਦ ਆ ਰਿਹਾ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਬਈ ਤੁਸੀਂ ਜਾਂ ਤਾਂ ਕਦੇ ਲਹਿਰ ਦੇ ਕੋਲ ਦੇ ਨਹੀਂ ਲੰਘੇ, ਤੇ ਜਾਂ ਤੁਸੀਂ ਬੇਵਕੂਫ ਹੋ। ਮੈਨੂੰ ਇਹ ਗੱਲ ਕਹਿਣ ਲੱਗਿਆ ਬਹੁਤ ਮਨ ਨੂੰ ਤਸੱਲੀ ਹੈ ਕਿ ਜਦੋਂ ਵੀ ਕਿਤੇ ਇੰਟਰੋਗੇਸ਼ਨ ਹੋਈ ਹੈ, ਕਈ ਵਾਰ ਪੁਲਿਸੀਆਂ ਨੇ, ਸਿੱਖ ਪੁਲਿਸੀਆਂ ਨੇ ਇਹ ਗੱਲ ਮੰਨੀ ਹੈ ਕਿ ਭਾਵੇਂ ਅਸੀਂ ਪੁਲਿਸ 'ਚ ਹਾਂ, ਭਾਵੇਂ ਸਾਡਾ ਤੁਹਾਡੇ ਬਿਲਕੁਲ ਐਂਟੀ ਹੈ ਕੰਮ, ਪਰ ਜਿਨ੍ਹਾਂ ਮੁੱਦਿਆਂ ਤੇ ਤੁਸੀਂ ਲੜੇ ਹੋ, ਤੁਹਾਡਾ ਸੰਘਰਸ਼ ਬਿਲਕੁਲ ਜੈਨੂਅਨ ਸੀ। ਨੰਬਰ 2, ਅੱਜ ਵੀ ਕੌਮ ਨੂੰ, ਜੇਕਰ ਇਹ ਪੁਲਿਸੀਏ ਕਹਿੰਦੇ ਨੇ, ਵੱਡੇ ਅਧਿਕਾਰੀ ਆਪ ਐਡਮਿਟ ਕਰਦੇ ਆ ਬਈ ਜੇਕਰ ਹਿੰਦੂ ਕੱਟੜਪੰਥੀਆਂ ਨੇ, ਜਿਨ੍ਹਾਂ ਕੋਲੇ ਮੁਲਕ ਦੇ ਵਿੱਚ ਪੂਰੀ ਦੀ ਪੂਰੀ ਸ਼ਕਤੀ ਆ, ਜਦੋਂ ਜਿਹਨੂੰ ਚਾਹੁਣ ਅੱਧੇ ਸਕਿੰਟ 'ਚ ਚੁਕਾ ਕੇ ਉਹਨੂੰ ਮਰਵਾ ਦੇਣ, ਕੋਈ ਪੁੱਛਗਿੱਛ ਨਹੀਂ, ਇੱਥੇ ਕੇਸ ਪਵਾ ਦੇਣ, ਝੂਠਾ ਮੁਕਾਬਲਾ ਬਣਾ ਦੇਣ। ਉਹ ਹਿੰਦੂ ਕੱਟੜਵਾਦ ਵੀ ਆਪਦੀਆਂ 35, 40, 50 ਜਥੇਬੰਦੀਆਂ ਬਣਾਈ ਫਿਰ, ਜਿਨ੍ਹਾਂ ਦੇ ਕੋਲੇ ਹਕੂਮਤ ਦੀ ਸੱਤਾ ਆ, ਜਾਣੀ ਕਿ
ਜਿਹੜਾ ਚੋਟੀ ਦਾ ਸਿੱਖਾਂ ਦਾ ਪੁਲਿਸ ਅਫਸਰ ਆ ਨਾ, ਸਿੱਖਾਂ ਦਾ ਮੁੰਡਾ ਜੰਮਿਆ ਹੋਇਆ ਕੋਈ ਅਫਸਰ ਆ, ਉਹ ਗਲੀ ਦੇ ਲਾਲੇ ਦੇ ਬਾਰੇ ਵੀ ਉਹਨੂੰ ਪਤਾ ਵੀ ਚਾਹੇ ਗੋਲ ਗੱਪਾਂ ਦੀ ਰੇਹੜੀ ਲਾਉਂਦਾ ਇਹ ਰਾਜ ਕਰਨ ਵਾਲੀ ਧਿਰ ਦਾ ਬੰਦਾ, ਤੇ ਸਿੱਖ ਬਾਰੇ ਉਹਨੂੰ ਇਹ ਪਤਾ ਵੀ ਇਹ ਛਿੱਤਰ ਖਾਣ ਵਾਲੀ, ਇਹ ਗੁਲਾਮ ਕੌਮ ਦਾ ਬੰਦਾ। ਉਹ ਗੋਲ ਗੱਪੇ ਵੇਚਣ ਵਾਲੇ ਦੀ ਗੱਲ ਸੁਣਨ ਲੱਗਿਆ, ਕੁਰਸੀ ਤੋਂ ਖੜਾ ਹੋ ਕੇ ਉਹਨੂੰ ਸਲੂਟਾਂ ਮਾਰਦਾ। ਉਹਨੂੰ ਪਤਾ ਵੀ ਪਤਾ ਨਹੀਂ ਕਦੋਂ ਮੈਨੂੰ ਵੱਡੇ ਲੀਡਰ ਦਾ ਕਿਸੇ ਦਾ ਫੋਨ ਆ ਜਾਣਾ ਦਿੱਲੀੋਂ, ਤੇ ਸਿੱਖ ਦਾ ਉਹਨੂੰ ਪਤਾ ਹੀ ਆ ਵੀ ਕੀ ਕਰ ਲੂ। ਇਸ ਗੱਲ ਦੇ ਦੌਰ ਦੇ ਵਿੱਚ ਜਦੋਂ ਕਿ ਉਹਨਾਂ ਕੋਲੇ ਹਰੇਕ ਕੌਮ ਦੇ, ਹਰੇਕ ਬੋਲੀ ਧਰਮ ਦੇ ਸੱਭਿਆਚਾਰ ਦੇ ਵਿੱਚੋਂ ਦਲਾਲ ਪੱਟ ਕੇ ਕੁਰਸੀਆਂ ਤੇ ਬਿਠਾਏ ਹੋਏ ਨੇ, ਕਿਸੇ ਨੂੰ ਚਿੱਟਾ ਕੱਪੜਾ ਪਵਾਤਾ, ਕਿਸੇ ਨੂੰ ਖਾਕੀ ਪਵਾਤਾ, ਕੋਈ IAS ਆ, ਕੋਈ IPS ਆ, ਉਹ ਹਰੇਕ ਕੌਮ ਦੇ ਵਿੱਚੋਂ ਪੱਟ ਕੇ ਹਿੰਦੂਤਵ ਦੀ ਸੇਵਾ ਕਰਨ ਲਈ ਜਿਹੜੇ ਲੱਗੇ ਹੋਏ ਨੇ, ਉਹਨਾਂ ਦੇ ਹੁੰਦਿਆਂ, ਪੂਰੇ ਸਿਸਟਮ ਦੇ ਹੁੰਦਿਆਂ ਹਿੰਦੂਆਂ ਨੂੰ ਕੋਈ ਲੋੜ ਨਹੀਂ ਹੈ ਕਿ ਬਜਰੰਗ ਦਲ ਜਾਂ ਇਹੋ ਜਿਹੀਆਂ ਸੈਨਾਵਾਂ ਬਣਾਉਣ ਦੀ, ਹਿੰਦੂ ਸ਼ਿਵ ਸੈਨਾ ਬਣਾਉਣ ਦੀ, ਪਰ ਉਹ ਬਣਾਈ ਫਿਰਦੇ। ਇਹ ਗੱਲ ਜਦੋਂ ਇੱਕ ਵਾਰ ਪੁਲਿਸ ਮਹਿਕਮੇ ਦੇ ਕੁਝ ਅਫਸਰਾਂ ਨੇ ਮੇਰੇ ਨਾਲ ਕੀਤੀ ਕਿ ਸ਼ੁਕਰ ਆ ਆਪਣੀ ਕੌਮ ਦੇ ਵਿੱਚ ਖੜਕੇ ਦੜਕੇ ਵਾਲੇ ਕੁਛ ਸਿੰਘ ਰਹਿੰਦੇ ਆ ਹੜਵੇੜ, ਜਿਸ ਕਰਕੇ ਕੌਮ ਦਾ ਵਕਾਰ, ਕੌਮ ਦਾ ਸਤਿਕਾਰ ਬਣਿਆ ਰਹਿੰਦਾ। ਤੇ ਜਿੱਦਣ ਸਾਡੀ ਸਾਰੀ ਕੌਮ ਮਾਤਾ ਦਾ ਮਾਲ ਬਣ ਗਈ, ਫੇਰ ਇੱਥੇ ਕੱਖ ਨਹੀਂ ਜੇ ਲੱਭਣਾ, ਘਰਾਂ ਚੋਂ ਧੂ ਕੇ ਲੈ ਕੇ ਜਾਣਗੇ। ਜਦੋਂ ਅਕਲ ਵਾਲਾ, ਸਮਝ ਵਾਲਾ ਬੰਦਾ ਕੋਈ ਗੱਲ ਸੋਚਦਾ ਨਾ, ਫਿਰ ਉਹਨੂੰ ਪਤਾ ਲੱਗਦਾ ਕਿ ਜਿਹੜੇ ਨੌਜਵਾਨ ਹਥਿਆਰਬੰਦ ਸੰਘਰਸ਼ ਦੀ ਗੱਲ ਕਰਦੇ ਆ, ਉਹਨਾਂ ਦੀ ਅਹਿਮੀਅਤ ਕੀ ਹੈ। ਜਦੋਂ ਬੰਦੇ ਨੂੰ ਅਕਲ ਆਉਂਦੀ ਹੈ ਨਾ, ਸਿੱਖ ਨੂੰ, ਫਿਰ ਉਹ ਇਹ ਕਹਿੰਦਾ ਵੀ ਯਾਰ ਸਾਡਾ ਵੀ ਬਜਰੰਗ ਦਲ ਹੋਣਾ ਚਾਹੀਦਾ। ਹੁਣ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਦਿਖਦੀਆਂ ਨੇ, ਕਦੇ ਲੰਡੂ ਜੇ 4 ਗੈਰ ਸਿੱਖ ਇਕੱਠੇ ਹੋ ਕੇ ਕਿਸੇ ਸਿੱਖ ਦਾ ਕਟਾਪਾ ਚਾੜ ਰਹੇ ਹੁੰਦੇ ਨੇ, ਕਦੇ ਕਿਸੇ ਔਰਤ ਦੀ ਬੇਇੱਜ਼ਤੀ ਕਰ ਰਹੇ ਹੁੰਦੇ ਨੇ। ਹਿਮਾਚਲ ਪ੍ਰਦੇਸ਼ ਤੋਂ ਪਿਛਲੇ 1.5-2 ਮਹੀਨੇ ਤੋਂ ਲਗਾਤਾਰ ਖਬਰਾਂ ਆ ਰਹੀਆਂ, ਤੇ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਵੀ ਚਾਹੇ ਇੱਥੇ ਭਗਵੰਤ ਮਾਨ ਦੀ ਸਰਕਾਰ ਦੀ ਬਜਾਏ ਬਾਦਲ ਦਲ ਦੀ ਸਰਕਾਰ ਹੁੰਦੀ, ਤਾਂ ਵੀ ਹਿਮਾਚਲ ਦੀ ਸਰਕਾਰ ਨੂੰ ਜਾਂ ਉਹਨਾਂ ਕੱਟੜਪੰਥੀਆਂ ਨੂੰ ਕੋਈ ਫਰਕ ਨਹੀਂ ਸੀ ਪੈਣਾ, ਏਦਾਂ ਹੀ ਬੇਇੱਜ਼ਤੀ ਹੋਣੀ ਸੀ। ਕਿੰਨੇ ਸਾਲ ਬੀਤ ਗਏ, ਜਦੋਂ ਦਾ ਸੋਸ਼ਲ ਮੀਡੀਆ ਚੱਲਿਆ ਹਰ ਸਾਲ ਇਹ ਖਬਰਾਂ ਆਉਂਦੀਆਂ। ਹੁਣ ਇਹ ਗੱਲ ਸਮਝ ਵਾਲੀ ਆ ਕਿ ਹਿਮਾਚਲ ਦੇ ਵਿੱਚ ਗਏ ਹੋਏ ਸਿੱਖਾਂ ਦੀ ਇਹ ਬੇਇੱਜ਼ਤੀ ਦੀਆਂ ਖਬਰਾਂ ਆਮ ਆਉਂਦੀਆਂ ਨੇ, ਪਰ ਕਸ਼ਮੀਰ ਦੇ ਵਿੱਚ ਇਹੋ ਜਿਹਾ ਕੁਝ ਸ਼ਾਇਦ ਹੀ ਕਦੇ ਸੁਣਿਆ ਹੋਵੇ ਵੀ ਉੱਥੇ ਗਏ ਪੰਜਾਬ ਦੇ ਕਿਸੇ ਯਾਤਰੂ ਨੂੰ ਬੇਇੱਜ਼ਤੀ ਕੀਤੀ ਹੋਵੇ। ਹੁਣ ਇਹਦਾ ਭਾਵ ਅਰਥ ਕੀ ਆ ਕਿ ਕਸ਼ਮੀਰੀ ਸਮਝਦੇ ਆ ਕਿ ਇਹ ਪੱਗਾਂ ਵਾਲੇ ਪੰਜਾਬ ਦੇ ਲੋਕ ਤਾਂ ਸਾਡੇ ਵਰਗੇ ਆ ਵਿਚਾਰੇ, ਇਹ ਤਾਂ ਆਪ ਬ੍ਰਾਹਮਣਵਾਦ ਦੇ, ਹਿੰਦੂਤਵ ਦੇ, ਹਿੰਦੂ ਸਾਮਰਾਜ ਦੇ ਸਤਾਏ ਹੋਏ। ਤੇ ਜਿਹੜੇ ਹੈਗੇ ਆ ਹਿਮਾਚਲੀ, ਉਹ ਕਹਿੰਦੇ ਆ ਅਸੀਂ ਹੈਗੇ ਰਾਜ ਕਰਨ ਵਾਲੀ ਧਿਰ ਦੇ, ਇਹ ਇੱਥੇ ਟੌਰ ਮਾਰਦੇ ਆ, ਇਹਨਾਂ ਦੀ ਐਸੀ ਤੈਸੀ। ਤੇ ਹੈਰਾਨੀ ਦੀ ਗੱਲ ਇਹ ਆ ਕਿ ਜਿਹੜੇ ਸਾਡੇ ਇੱਥੇ ਕਈ ਬੰਦੇ ਨੇ, ਉਹ ਪਿੱਟਦੇ ਫਿਰਨਗੇ ਸਾਨੂੰ ਜੀ ਮੰਦਿਰ ਚ ਜਾਣ ਨੂੰ ਨਹੀਂ ਦਿੱਤਾ। ਇੱਕ ਕੱਲ ਪਰਸੋਂ ਵੀਡੀਓ ਘੁੰਮਦੀ ਸੀ, ਇੱਕ ਮੰਦਿਰ ਦੇ ਮੂਹਰੇ ਖੜੇ 4-5 ਜਾਣੇ, ਕਹਿੰਦੇ ਜੀ ਅਸੀਂ ਮੰਦਿਰ ਚ ਮੱਥਾ ਟੇਕਣ ਜਾਣਾ ਸੀ। ਉਹ ਕਹਿੰਦੇ ਵੀ ਤੁਸੀਂ ਦਸਤਾਰ ਜਾਂ ਆਹ ਪਹਿਰਾਵਾ ਨਹੀਂ ਪਾ ਕੇ ਜਾਣ ਦਿੰਦੇ ਪਹਿਲਾਂ ਤਾਂ, ਪਰ ਤੁਸੀਂ ਤਾਂ ਬਿਲਕੁਲ ਹੀ ਨਹੀਂ ਜਾ ਸਕਦੇ। ਹੁਣ ਜਿਨ੍ਹਾਂ ਦੇ ਮੰਦਿਰਾਂ ਦੇ ਵਿੱਚ ਜਾਤ ਦੇ ਆਧਾਰ ਤੇ ਵਿਤਕਰੇ ਨੇ, ਜਿਨ੍ਹਾਂ ਦੇ ਧਰਮ ਅਸਥਾਨਾਂ ਦੇ ਵਿੱਚ ਲਿਖ ਕੇ ਲਾਇਆ ਹੋਇਆ ਵੀ ਇੱਥੇ ਫਲਾਨੀ ਬਰਾਦਰੀ ਦੇ ਆ ਸਕਦੇ ਆ, ਫਲਾਨੇ ਦੇ ਨਹੀਂ ਆ ਸਕਦੇ, ਸਿੱਖ ਆਪਦਾ ਬਾਬੇ ਦਾ ਦਰ ਛੱਡ ਕੇ, ਜਿਹਦੇ ਬਾਰੇ ਕਹਿੰਦੇ ਆ 100 ਦਰ, ਜਿਹੜਾ ਇਹੋ ਜਿਹਾ ਦਰ ਵਾ, ਉਹ ਅਕਾਲ ਪੁਰਖ ਦਾ ਦਰ, ਉਹ ਰੱਬ ਦਾ ਘਰ ਛੱਡ ਕੇ ਜੇ ਸਿੱਖ ਐਵੇਂ ਮੂੰਹ ਚੱਕ ਕੇ ਉੱਥੇ ਤੁਰੇ ਜਾਂਦੇ ਨੇ, ਜੁੱਤੀਆਂ ਖਾਣ ਵਾਲੇ ਕੰਮ ਕਰਦੇ ਆ, ਉਸ ਟਾਈਮ ਦੇ ਉੱਤੇ ਜਦੋਂ ਛਿੱਤਰ ਪਰੇਡ ਹੋ ਰਹੀ ਹੁੰਦੀ ਆ ਜਾਂ ਬੇਇੱਜ਼ਤੀ ਹੋ ਰਹੀ ਹੁੰਦੀ ਆ, ਉਦੋਂ ਬਾਅਦ ਵਿੱਚ ਕੀ ਹੁੰਦਾ ਵੀ ਉਹਦੀ ਵੀਡੀਓ ਦੇਖ ਕੇ ਜਿਹੜੇ ਕਈ ਭੋਲੇ ਜਿਹੇ ਸਿੱਖ ਨੇ, ਉਹਨਾਂ ਵਰਗੇ ਮਾਤਾ ਦਾ ਮਾਲ, ਉਹ ਪਿੱਟਣ ਲੱਗੇ ਹੁੰਦੇ ਨੇ, ਬੜਾ ਮਾੜਾ ਹੋ ਗਿਆ। ਪਰ ਹਥਿਆਰਬੰਦ ਖਾੜਕੂ ਸੰਘਰਸ਼ ਨਾਲ ਸੰਬੰਧਿਤ ਜਾਂ ਖਾਲਿਸਤਾਨੀ ਬੰਦਾ ਇਹ ਸੋਚਦਾ
ਵੀ ਅਸੀਂ ਉੱਥੇ ਲੈਣ ਕੀ ਜਾਂਦੇ ਹੋ, ਧਾਰਾ ਲੈਣੀਆਂ ਤੁਸੀਂ ਉਹਨਾਂ ਦੇ ਮੰਦਿਰਾਂ ਤੋਂ ਜਾ ਕੇ। ਤੁਸੀਂ ਜਿਹੜੀ ਇਹ ਹਿੰਦੂ ਸਿੱਖ ਏਕਤਾ ਦਾ ਬੁਖਾਰ ਚੜਿਆ ਹੋਇਆ, ਇਹ ਜਿਹੜਾ ਭਾਈਚਾਰਕ ਸਾਂਝ ਦਾ ਬੁਖਾਰ ਚੜਿਆ, ਤੁਹਾਡਾ ਹੀ ਲੈਣਾ। ਸੋ ਫਿਰ ਜਦੋਂ ਪੰਥਕ ਸੋਚ ਵਾਲੇ, ਖਾਲਿਸਤਾਨੀ ਸੋਚ ਵਾਲੇ ਠੋਕ ਵਜਾ ਕੇ ਇਹ ਗੱਲ ਕਹਿੰਦੇ ਆ ਬਈ ਸਾਤੋਂ ਨਹੀਂ ਸਮਝਾਏ ਜਾਣੇ ਜਿਹੜੇ ਮੰਦਿਰਾਂ 'ਚ ਜਾਂਦੇ ਸਿੱਖ ਨੇ, ਸਾਤੋਂ ਨਹੀਂ ਸਮਝਾਏ ਜਾਣੇ ਜਿਹੜੇ ਹਿੰਦੂ ਸਿੱਖ ਏਕਤਾ ਦੀ ਡੁਗਡੁਗੀ ਚੱਕੀ ਫਿਰਦੇ, ਤੁਸੀਂ ਸਮਝਾਓਗੇ ਹਿੰਦੂਓ ਇਹਨਾਂ ਨੂੰ। ਸੋ ਹਿੰਦੂਆਂ ਦੇ ਉਹ ਲੋਕ ਜਿਹੜੇ ਮੰਦਿਰਾਂ ਦੇ ਵਿੱਚ ਵੜਨ ਮੌਕੇ ਸਿੱਖਾਂ ਦੇ ਉੱਤੇ ਸ਼ਤਰੌਲ ਕਰਦੇ ਆ, ਜਿਹੜੇ ਸਿੱਖਾਂ ਦੀ ਬੇਇੱਜ਼ਤੀ ਕਰਦੇ ਆ, ਮੈਂ ਕਹਿੰਦਾ ਉਹ ਬਹੁਤ ਵਧੀਆ ਕਰਦੇ, ਜਿਨ੍ਹਾਂ ਨੂੰ ਆਪਦੇ ਧਰਮ 'ਚ, ਆਪਦੀ ਕੌਮ ਦੇ ਵਿੱਚ, ਆਪਣੇ ਸਭ ਕੁਝ ਤੋਂ, ਇੱਥੇ ਸਭ ਕੁਝ ਹੈ, ਇੱਥੋਂ ਤਸੱਲੀ ਨਹੀਂ ਹੋਈ, ਉਹ ਮੂੰਹ ਚੱਕ ਚੱਕ ਕੇ ਹਿੰਦੂਆਂ ਦੇ ਮੰਦਿਰਾਂ 'ਚ ਜਾ ਕੇ ਉੱਥੋਂ ਤਸੱਲੀਆਂ ਭਾਲਦੇ ਫਿਰਦੇ ਆ, ਤੇ ਉੱਥੇ ਜੇ ਛਿੱਤਰ ਪਰੇਡ ਹੁੰਦੀ ਆ ਤਾਂ ਪਈ ਹੋਈ ਜਾਣ ਦਿਓ। ਹੋਰ ਸੁਣ ਲਓ, ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਦਲਿਤ ਬਰਾਦਰੀਆਂ ਨੇ ਕਦੇ ਭੰਡਿਆਰੇ ਵਾਲੇ ਨੂੰ ਫੜ ਲੈਣਾ ਹੁੰਦਾ, ਜੇ ਉਹਦਾ ਜਲੂਸ ਨਿਕਲ ਗਿਆ ਫਿਰ ਸਰਸੇ ਜਾਣ ਲੱਗ ਜਾਣਗੇ। ਹੁਣ ਇਹ ਚਰਚਾ ਕਿ ਜੀ ਦਲਿਤ ਭਾਈਚਾਰੇ ਦੇ ਬਹੁਤੇ ਲੋਕ ਜਿਹੜੇ ਆ ਉਹ ਕ੍ਰਿਸਚੀਅਨ ਬਣ ਰਹੇ, ਜਦੋਂ ਕਿਤੇ ਇਹਨਾਂ ਪੱਗਾਂ ਵਾਲਿਆਂ ਦੀ, ਕਿਉਂਕਿ ਪੱਗਾਂ ਬੰਨ੍ਹਦੇ, ਇਹਨਾਂ ਕਰਕੇ ਪੂਰੀ ਕੌਮ ਦੀ ਹੇਠੀ ਹੁੰਦੀ ਹੈ, ਉਸ ਟਾਈਮ ਤਾਂ ਪੂਰੀ ਕੌਮ ਨੂੰ ਬੜਾ ਔਖਾ ਲੱਗਦਾ। ਪਰ ਜਦੋਂ ਇਹਨਾਂ ਦੀ ਉੱਥੇ ਕਿਤੇ ਬੇਇੱਜ਼ਤੀ ਹੋ ਜਾਵੇ, ਉਦੋਂ ਇਹ ਕੌਮ ਨੂੰ ਹਾਕਾ ਮਾਰਨ ਲੱਗ ਜਾਂਦੇ ਨੇ ਵੀ ਸਾਡੇ ਨਾਲ ਵਧੀਕੀ ਹੋਈ, ਸਾਡੇ ਨਾਲ ਬਾਬੇ ਨੇ ਆਹ ਕਰਤਾ, ਸਾਡੇ ਨਾਲ ਉਹ ਹੋ ਗਏ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਇਹ ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਨੂੰ ਛੱਡ ਕੇ ਉਧਰ ਜਾਂਦੇ, ਇਹ ਵੀ ਬੇਅਦਬੀ ਹੈ। ਸੋ ਧਰਮ ਦੇ ਮਸਲੇ ਵਿੱਚ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੈ, ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਤੋਂ ਟੁੱਟੇ ਹੋਏ ਨੇ, ਉਹਨਾਂ ਦੀ ਫਿਕਰ ਕਰ ਕਰਕੇ ਮਰੀ ਜਾਣਾ, ਉਹਨਾਂ ਦੇ ਦੁੱਖ ਨੂੰ ਆਪਣੇ ਉੱਤੇ ਏਦਾਂ ਲੈ ਆਉਣਾ, ਮੈਂ ਕਹਿੰਦਾ ਇਹਦੇ ਨਾਲੋਂ ਇਹਨਾਂ ਦਾ ਖਹਿੜਾ ਛੱਡਿਆ ਚੰਗਾ। ਤੇ ਅੱਜ ਜਿਹੜਾ ਮਾਹੌਲ ਬਣ ਚੁੱਕਿਆ, ਸਾਡੇ ਨਾਲ ਜੱਗੋਂ ਤੇਰਵੀਂ ਹੋ ਰਹੀ ਹੈ। ਅਸੀਂ ਭਾਲਦੇ ਸੀ ਖਾਲਿਸਤਾਨ, ਉਹਨਾਂ ਨੇ ਹਾਲਾਤ ਇਹੋ ਜਿਹੇ ਬਣਾਤੇ ਕਿ ਸਾਡੀ ਕੌਮ ਦੇ ਲੋਕ ਭੱਜ ਭੱਜ ਕੇ ਉਸ ਦਿੱਲੀ ਦਰਬਾਰ ਦੀਆਂ ਮਿੰਨਤਾਂ ਕਰ ਰਹੇ ਨੇ ਕਿ ਜੀ ਸਾਡੇ ਇਸ਼ਟ ਨੂੰ ਬਚਾਓ ਤੇ ਸਖਤ ਕਾਨੂੰਨ ਲਿਆਓ। ਉਹ ਦਿੱਲੀ ਦਰਬਾਰ ਜਿਹੜਾ ਭਾਈ ਰਾਜੋਆਣੇ ਦੀ ਫਾਂਸੀ ਦੇ ਬਾਰੇ ਪੰਜਵੇਂ ਪਾਤਸ਼ਾਹ ਦੇ ਜਦੋਂ ਆਪਾਂ ਪਿੱਛੇ ਜੇ ਸ਼ਤਾਬਦੀ ਮਨਾ ਰਹੇ ਸੀ, ਉਸ ਮੌਕੇ ਐਲਾਨ ਕੀਤਾ ਗਿਆ ਬਕਾਇਦਾ, ਅਗਲੇ ਮੁੱਕਰ ਗਏ, ਤੇ ਉਹਦੇ ਬਾਰੇ ਭਾਈ ਰਾਜੋਆਣੇ ਨੇ ਵੀ ਉਦੋਂ ਅਕਾਲ ਤਖਤ ਦੇ ਜਥੇਦਾਰ ਨੂੰ 10-15 ਦਿਨ ਪਹਿਲਾਂ ਚਿੱਠੀ ਲਿਖੀ ਸੀ ਕਿ ਮੇਰਾ ਜਿਹੜਾ ਤੁਸੀਂ ਟੰਗਿਆ ਹੋਇਆ ਇਹ ਕੰਮ ਵਿਚਾਲੇ, ਤੇ ਉਹ ਚਾਹੁੰਦੇ ਆ ਵੀ ਮੈਂ ਮਿੰਨਤਾਂ ਕਰਾਂ ਅਮਿਤ ਸ਼ਾਹ ਹੋਣੀ, ਮੈਂ ਉਹ ਕੰਮ ਕਰਨਾ ਨਹੀਂ, ਤੇ ਕਿਰਪਾ ਕਰੋ ਮੈਨੂੰ ਤੁਸੀਂ ਉਹ ਵਾਪਸ ਲੈ ਲਵੇ ਸ਼੍ਰੋਮਣੀ ਕਮੇਟੀ ਜਿਹੜੀ ਮੇਰੇ ਪਟੀਸ਼ਨ ਪਾਈ ਆ ਮੇਰੇ ਹੱਕ 'ਚ, ਤੇ ਮੇਰਾ ਜਿਹੜਾ ਨਿਬੇੜਾ ਉਹ ਹੋ ਜੇ। ਹੁਣ ਇੱਕ ਪਾਸੇ ਤਾਂ ਕੌਮ ਦਾ ਇਹ ਜਜ਼ਬਾ ਕਿ ਮੈਨੂੰ ਕੌਮ ਦਾ ਸਿਰ ਨਹੀਂ ਝੁਕਣ ਦੇਣਾ ਮੈਂ, ਪਰ ਮੈਨੂੰ ਮੌਤ ਮਨਜ਼ੂਰ। ਦੂਜੇ ਪਾਸੇ ਇੱਥੇ ਉਹ ਨੇ ਜਿਹੜੇ ਕਹਿੰਦੇ ਜੀ ਸਾਡਾ ਵੀ, ਚਾਹੇ ਸਾਡੀ ਕੌਮ ਦਾ ਵੀ ਇਤਿਹਾਸ ਵਿੱਚ ਸਿਰ ਨੀਵਾਂ ਹੋ ਜੇ, ਪਰ ਸਾਡੀ ਜਿਹੜੀ ਕਮਲੀ ਜੀ ਅਕਲ ਆ ਵੀ ਜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀਆਂ ਬੇਅਦਬੀਆਂ ਹੁੰਦੀਆਂ ਨੇ, ਮੋਦੀ ਸਰਕਾਰ ਕਾਨੂੰਨ ਬਣਾਵੇ, ਅਸੀਂ ਜੀ ਮਰ ਗਏ। ਤਾਂ ਉਹ ਤਾਂ ਕਰਵਾਉਂਦੇ ਨੇ ਭਾਈ ਬੇਇੱਜ਼ਤੀਆਂ, ਉਹ ਤਾਂ ਬੇਅਦਬੀਆਂ ਕਰਵਾ ਰਹੇ ਨੇ, ਉਹ ਕਾਹਤੋਂ ਕਹਿਣ ਚਾਹਣਗੇ, ਉਹ ਤਾਂ ਬਹੁਤ ਤੁਹਾਨੂੰ ਵਧੀਆ ਮੰਨਦੇ ਨੇ, ਕਹਿੰਦੇ ਸ਼ੁਕਰ ਆ ਇਹ ਆਏ। ਹੁਣ ਇਸ ਮੁਲਕ ਦੇ ਵਿੱਚ ਪੰਥ ਲਈ, ਪੰਜਾਬ ਲਈ, ਹੱਕ ਸੱਚ ਦੀ ਗੱਲ ਕਰਨ ਵਾਲੇ ਕਈ ਉਦੋਂ ਮੈਨੂੰ ਕਹਿੰਦੇ ਉਹ ਮੁੰਡਾ ਮਰ ਜੂ ਭਾਈ ਗੁਰਜੀਤ ਸਿੰਘ ਖਾਲਸਾ। ਮੈਂ ਕਿਹਾ ਸਟੇਟ ਇਹੋ ਜਿਹਾ ਨੂੰ ਮਰ ਨਹੀਂ ਦਿੰਦੀ ਹੁੰਦੀ, ਕੱਢ ਲੈਣਗੇ ਹੱਲ ਆਪੇ, ਤੁਸੀਂ ਚਿੰਤਾ ਨਾ ਕਰੋ। ਦੇਖੋ ਦੀਪ ਸਿੱਧੂ ਸੀ, ਉਹਨੂੰ ਐਕਸੀਡੈਂਟ ਦੇ ਰਾਹੀਂ, ਨਕਲੀ ਐਕਸੀਡੈਂਟ ਕਰਕੇ ਕਤਲ ਕਰਤਾ, ਸ਼ਹੀਦ ਕਰਤਾ ਉਹਨੂੰ, ਕੀਤਾ ਨਾ ਕੁਛ ਬਣਿਆ?
ਇਹੋ ਜਿਹੇ ਐਕਸੀਡੈਂਟ ਭਾਰਤ ਸਰਕਾਰ ਬੜੀ ਖੂਬਸੂਰਤੀ ਨਾਲ ਕਰਦੀ ਹੁੰਦੀ। ਇੱਕ ਵਾਰ ਇਹ ਫਾਈਨਲ ਹੋ ਗਿਆ 1992 90-92 ਦੀ ਗੱਲ ਹੈ ਕਿ ਸਰਦਾਰ ਹਰਿੰਦਰ ਸਿੰਘ ਮਹਿਬੂਬ ਇਹਨੂੰ ਕਿਸੇ ਤਰੀਕੇ ਨਾਲ ਖਤਮ ਕਰਨਾ। ਇੱਕ ਡੀਐਸਪੀ ਸੀ ਜਿਹੜਾ ਕਿਸੇ ਤਰ੍ਹਾਂ ਕਿਸੇ ਵਜ੍ਹਾ ਕਰਕੇ ਉਹ ਸਾਹਿਤਕ ਰੁਚੀਆਂ ਵਾਲਾ ਸੀ, ਮਹਿਬੂਬ ਸਾਹਿਬ ਦਾ ਉਹਦੇ ਉੱਤੇ ਅਸਰ ਸੀ। ਉਹ ਮਿਲਿਆ ਸਿਵਲ ਕੱਪੜਿਆਂ 'ਚ ਹਨੇਰੇ ਸਵੇਰੇ ਆ ਕੇ ਤੇ ਮਹਿਬੂਬ ਸਾਹਿਬ ਨੂੰ ਕਹਿੰਦਾ ਵੀ ਤੁਸੀਂ ਹਰ ਰੋਜ਼ ਸੜਕ ਦੇ ਉੱਤੇ ਜਿਹੜੀ ਸੈਰ ਕਰਨ ਜਾਂਦੇ ਹੁੰਦੇ ਹੋ, ਇਹ ਹੁਣ ਜਿੰਨਾ ਟਾਈਮ ਤੁਸੀਂ ਮੈਂ ਨਹੀਂ ਤੁਹਾਨੂੰ ਕਹਿੰਦਾ ਇਹ ਬੰਦ ਕਰ ਦਿਓ। ਖੈਰ ਉਹ ਗੱਲ ਬਾਅਦ ਵਿੱਚ ਖੁੱਲੀ। ਉਹ ਸਾਰੀ ਕਹਾਣੀ ਪਿੱਛੇ ਜੇ ਟਾਈਮਜ਼ ਆਫ ਇੰਡੀਆ ਦੇ ਵਿੱਚ ਛਪੀ ਸੀ ਕਿ ਕਿਵੇਂ ਹਰਿੰਦਰ ਸਿੰਘ ਮਹਿਬੂਬ ਨੂੰ ਕਤਲ ਕਰਨ ਦੀ ਫਿਰ ਪਲਾਨ ਜਿਹੜੀ ਸੀਗੀ ਉਹਨੂੰ ਰੱਦ ਕੀਤਾ, ਕਰਵਾਇਆ। ਮਨਮੋਹਨ ਸਿੰਘ ਤੱਕ ਗੱਲ ਗਈ। ਇਸ ਤਰੀਕੇ ਦੇ ਬਹੁਤ ਮਤਲਬ ਕਾਰਨਾਮੇ ਲੋਕਾਂ ਦੇ ਇਸ ਵਿੱਚ ਨੇ। ਆ ਪਿਛਲੇ ਦਿਨੀ ਇੱਕ ਅਸ਼ੋਕ ਖਰਾਤ ਨਾਂ ਦੇ ਬੰਦੇ ਦੀ ਚਰਚਾ ਹੋਈ ਸੀ, ਜਿਹਨੇ ਬੇਅੰਤ ਲੇਡੀਜ਼ ਨਾਲ ਮਾੜਾ ਕੀਤਾ, ਆਪਦੇ ਜਾਲ 'ਚ ਫਸਾ ਕੇ ਉਹਨਾਂ ਦੀਆਂ ਵੀਡੀਓਜ਼ ਬਣਾਈਆਂ। ਜਿਸ ਜਤਿੰਦਰ ਸ਼ੈਲਕੇ ਨਾਂ ਦੇ ਬੰਦੇ ਨੇ ਉਹਦਾ ਸਾਰਾ ਭੇਤ ਖੋਲਿਆ ਸੀ, ਉਸ ਜੋਤਸ਼ੀ ਦੇ ਬਾਰੇ ਪਹਿਲੇ ਦਿਨ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਬੜੀ ਪਹੁੰਚ ਆ। ਹੁਣ ਕੱਲ ਖਬਰ ਆਈ ਆ ਵੀ ਉਹ ਆਪਦੀ ਘਰ ਵਾਲੀ ਦੇ ਨਾਲ ਜਤਿੰਦਰ ਸ਼ੈਲਕੇ ਜਾ ਰਿਹਾ ਸੀਗਾ ਤੇ ਇੱਕ ਟਰੱਕ ਨੇ ਇੰਨਾ ਬੁਰੀ ਤਰ੍ਹਾਂ ਕਾਰ ਨੂੰ ਮਿੱਧਿਆ ਵੀ ਦੋਨੇ ਜਾਣੇ ਇੱਕ ਤਰੀਕੇ ਨਾਲ ਸਵਾਹ ਹੋ ਗਏ, ਖਤਮ ਹੋ ਗਏ। ਇਸ ਤਰੀਕੇ ਨਾਲ ਇੰਡੀਅਨ ਸਟੇਟ ਉਹਨਾਂ ਸਾਰਿਆਂ ਨੂੰ ਮਰਵਾ ਛੱਡਦੀ ਹੁੰਦੀ ਹੈ ਜਿਹੜੇ ਉਹਦੇ ਰਾਹ ਦਾ ਰੋੜਾ ਬਣਨ। ਤੇ ਇਸ ਕਰਕੇ ਜਿਹੜੇ ਲੋਕਾਂ ਨੂੰ ਪੰਥ ਲਈ, ਪੰਜਾਬ ਲਈ, ਕੌਮ ਲਈ ਸਿਰਾਂ ਤੇ ਖੱਫਣ ਬੰਨ੍ਹ ਕੇ ਲੜਨ ਵਾਲਿਆਂ ਦੀ ਐਵੇਂ ਹਰ ਵੇਲੇ ਖੁਰਕ ਹੋਈ ਰਹਿੰਦੀ ਆ, ਉਹਨਾਂ ਨੂੰ ਭੰਡਦੇ ਰਹਿੰਦੇ ਆ। ਉਹਨਾਂ ਨੂੰ ਬੇਨਤੀ ਹੈ ਇੰਡੀਅਨ ਸਟੇਟ ਆਪੇ ਖਾੜਕੂਆਂ ਦਾ ਇਲਾਜ ਕਰ ਲੂ, ਤੁਸੀਂ ਐਵੇਂ ਨਾ ਟੈਨਸ਼ਨ ਲਿਆ ਕਰੋ। ਤੁਸੀਂ ਜਿਹੜਾ ਆਪਦਾ ਕੋਈ ਹੋਰ ਕੰਮ ਆ ਉਹ ਕਰ ਲਓ। ਸਿੱਖ ਕੌਮ ਦੇ ਬਦਲੇ ਲੈਣ ਲਈ ਪੰਥ ਨੂੰ ਸਮਰਪਿਤ ਹੋ ਕੇ ਤੁਰੇ ਹੋਏ ਨੌਜਵਾਨਾਂ ਦੀ ਸੱਚੇ ਪਾਤਸ਼ਾਹ ਆਪੇ ਬਾਹ ਫੜ ਲੈਣ। ਇੱਥੇ ਸਮਾਪਤੀ ਆ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।